ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਵੱਖ-ਵੱਖ ਘਰੇਲੂ ਨੁਸਖਿਆਂ ਦੇ ਬਾਰੇ ਜਿਹੜੇ ਆਪਾਂ ਨੂੰ ਜਾਣਕਾਰੀ ਦੇਣਗੇ। ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਉਹ ਗੱਲਬਾਤ ਆ ਉਹ ਕੀਤੀ ਜਾਂਦੀ ਆ। ਅਤੇ ਤੁਸੀਂ ਵੀ ਜਿਹੜੇ ਘਰੇਲੂ ਨੁਸਖੇ ਜੇ ਪੁੱਛਣੇ ਦੱਸਣੇ ਹੁੰਦੇ ਆ ਤਾਂ ਉਹ ਮੰਗਲਵਾਰ ਨੂੰ ਕਾਲ ਕਰਕੇ ਜਿਹੜੇ ਉਹ ਪੁੱਛ ਸਕਦੇ ਹੋ 4 ਤੋਂ 5:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ ਟਰਲੋਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੋਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਗੁਰਮੀਤ ਝੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਆਓ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਆਨੋ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਸਾਰਿਆਂ ਤੋਂ ਪਹਿਲਾਂ ਤਾਂ ਉਹਨੇ ਇਹੀ ਦੱਸਦਾ ਮੈਂ ਜੇ ਆਪਣੇ ਗੁੱਝੀ ਸੱਟ ਵੱਜੀ ਵੀ ਹੋਵੇ ਜੀ ਉਹਦਾ ਹੀ ਉਹਨੇ ਤੁਹਾਨੂੰ ਦੱਸ ਦੇਣਾ ਜੀ। ਇੱਕ ਤਾਂ ਉਹਨੇ ਆਪਾਂ ਪੀਂਦੇ ਹੀ ਹੈਗੇ ਦੁੱਧ ਦੇ ਵਿੱਚੋਂ ਹਲਦੀ ਪਾ ਕੇ, ਉਹ ਦੁੱਧ ਨੂੰ ਹਲਦੀ ਦਾ ਅੱਧਾ ਚਮਚਾ ਪਾ ਕੇ ਉਹਨੇ ਐਨ ਚੰਗੀ ਤਰ੍ਹਾਂ ਉਬਾਲਣਾ ਹੈਗਾ। ਇਹਦਾ ਮੇਨ ਪੁਆਇੰਟ ਇਹੀ ਹੁੰਦਾ ਵੀ ਐ ਨਹੀਂ ਵੀ ਗਰਮ ਕਰਕੇ ਦੁੱਧ ਹਲਦੀ ਘੋਲ ਕੇ ਪੀ ਲਿਆ। ਉਹਨੂੰ ਉਹਨੇ 5-4 ਮਿੰਟ ਦੁੱਧ ਨੂੰ ਉਬਾਲਣਾ ਹੈਗਾ ਅਤੇ ਫਿਰ ਆਪਣੇ ਦੁੱਧ ਪੀਓ ਤੁਸੀਂ। ਉਹਦੇ ਨਾਲ ਜਿਹੜੀ ਗੁੱਝੀ ਚੋਟ ਹੈ, ਮਾਸ ਸਾਰਾ ਫਟਿਆ ਵਾ ਹੈਗਾ, ਇੱਕ ਤਾਂ ਉਹ ਠੀਕ ਹੋ ਜਾਊਗਾ। ਦੂਸਰਾ ਗੱਲ ਕਰਨਾ ਹੈਗਾ ਇਹਦੇ ਵਿੱਚੋਂ ਤੁਸੀਂ ਹਲਦੀ ਅਤੇ ਉਹਨੇ ਚੂਨਾ ਇਹ ਲਗਾ ਕੇ ਜੇ ਥੋੜ੍ਹੇ ਦਰਦ ਵੀ ਹੁੰਦੀ ਹੈ ਇਹਦਾ ਤੁਸੀਂ ਲੇਪ ਕਰਨਾ ਹੈਗਾ। ਹਲਦੀ ਦਾ ਚੂਨਾ ਮਿਲਾ ਕੇ ਇਹਦਾ ਲੇਪ ਕਰੋ, ਇਹਦੇ ਨਾਲ ਦਰਦ ਵੀ ਚੱਕਿਆ ਜਾਂਦਾ। ਜਾਂ ਫਿਰ ਤੁਸੀਂ ਆਪਣੇ ਇੱਕ ਪੋਟਲੀ ਨੂਨ ਦੀ ਪੋਟਲੀ ਬਣਾ ਲਓ, ਚੰਗਾ ਨੂਨ ਪਾ ਕੇ ਉਹਦੇ ਵਿੱਚ ਤੁਸੀਂ ਕੱਪੜੇ ਮਾ ਬੰਨ੍ਹ ਕੇ ਅਤੇ ਮਾਈਕ੍ਰੋਵੇਵ ਨੂੰ ਗਰਮ ਕਰਕੇ ਜਾਂ ਤਵੇ 'ਤੇ ਗਰਮ ਕਰਕੇ ਜੋ ਕੁਝ ਕਰਨਾ ਉਹਦਾ ਸੇਕ ਦੇਣਾ ਤੁਸੀਂ। ਇਹਦੇ ਨਾਲ ਸਾਡੀ ਜਿਹੜੀ ਆਪਣੇ ਗੁੱਝੀ ਸੱਟ ਹੈ ਉਹਨੇ ਬਹੁਤ ਫਰਕ ਪੈਂਦਾ ਜੀ। ਅਤੇ ਇੱਕ ਇਹਦੇ ਵਿੱਚ ਤੁਸੀਂ ਆਪਣੇ ਅਸ਼ੋਕਾ ਪਾਊਡਰ ਇਹ ਤੁਸੀਂ ਆਪਣੇ ਉਹਦਾ 1 ਚਮਚੇ ਦਾ ਚਾਹ ਜੀ ਬਣਾ ਕੇ ਪੀਣੀ ਹੈਗੀ। ਚੰਗੀ ਤਰ੍ਹਾਂ ਉਬਾਲ ਲੈਣਾ ਉਹਨੂੰ। ਇਹ ਤੁਸੀਂ ਚਾਹ ਪੀਣੀ ਹੈ ਅਤੇ ਕੋਸੇ ਪਾਣੀ ਨਾਲ ਘੋਲ ਕੇ ਉਹਦਾ ਲੇਪ ਵੀ ਕਰਨਾ ਹੈਗਾ ਜਿੱਥੇ ਸਾਰੇ ਸੱਟ ਵੱਜੀ ਵੀ ਹੈਗੀ। ਇਹਦੇ ਨਾਲ ਜਿਹੜੇ ਕਹਿੰਦੇ ਤੇ ਕਿ ਹੱਡੀ ਟੁੱਟੀ ਵੀ ਹੈਗੀ ਵੀ ਜੁੜਦੀ ਨਹੀਂ ਹੈਗੀ, ਉਹੀ ਆਪਣੇ ਅਸ਼ੋਕਾ ਪਾਊਡਰ ਤੁਸੀਂ ਆਪਣੇ ਲੈ ਕੇ ਉਹਦੀ ਚਾਹ ਬਣਾ ਕੇ ਪੀਣੀ ਹੈਗੀ ਉਹਦੀ, ਅਤੇ ਆਪਣੇ ਉੱਪਰ ਲੇਪ ਕਰਨਾ ਹੈਗਾ। ਇਹਦੇ ਨਾਲ ਹੱਡੀ ਜੁੜ ਜੂਗੀ। ਬਾਕੀ ਹੋਰ ਹੱਡੀ ਜੁੜਨ ਦੇ ਮੈਂ ਤੁਹਾਨੂੰ ਮੁੱਲੇ ਥੋੜ੍ਹੇ ਟਾਈਮ ਮੈਂ ਤੁਹਾਨੂੰ ਹੋਰ ਦੱਸਣਾ ਹੈਗਾ ਨੁਕਸੇ। ਅਤੇ ਨਾਲੇ ਪੁੱਛਦੇ ਸੀਗੇ ਵੀ ਜ਼ਖਮ ਨਹੀਂ ਠੀਕ ਹੁੰਦਾ ਹੈਗਾ, ਤਾਂ ਜ਼ਖਮ ਨੂੰ ਤੁਸੀਂ ਉਹਨੇ ਥੋੜ੍ਹਾ ਪਾਣੀ ਲੈ ਕੇ ਤੁਸੀਂ ਆਪਣੇ ਨਿੰਬ ਦੇ ਪੱਤੇ ਪਾ ਕੇ ਤੁਸੀਂ ਉਬਾਲਣੇ ਹੈਗੇ ਜੀ। ਜੇ ਉਹ ਪਾਣੀ ਨਾਲ ਤੁਸੀਂ ਪਹਿਲਾਂ ਤਾਂ ਜ਼ਖਮ ਧੋਣਾ ਹੈਗਾ, ਕੋਸਾ ਜ਼ਖਮ ਜਾਂ ਰਹਿ ਕੇ ਪਾਣੀ ਐਨ ਚੰਗੀ ਤਰ੍ਹਾਂ ਉਬਾਲਣਾ ਹੈਗਾ 10-15 ਮਿੰਟ ਵੀ। ਫਿਰ ਦੂਸਰਾ ਇਲਾਜ ਕਰਨਾ ਹੈਗਾ ਇਹਦੇ ਉੱਤੇ ਨਿੰਬ ਦੇ ਪੱਤੇ ਲੈਣੇ ਤੁਸੀਂ 50 ਗ੍ਰਾਮ ਅਤੇ 50 ਗ੍ਰਾਮ ਗੈਂ ਦਾ ਦੇਸੀ ਘੀ ਲੈਣਾ ਹੈ। ਇਹਦੇ ਵਿੱਚ ਆਪਣੇ ਚਾਹੇ ਤਾਂ ਤੁਸੀਂ ਪੀ ਕੇ ਕਰ ਲਓ, ਚਾਹੇ ਆਮ ਪੱਤੇ ਪਾ ਕੇ ਉਬਾਲਣਾ ਜੀ। ਹੌਲੀ ਹੌਲੀ ਅੱਗ ਥੋੜ੍ਹੀ ਰੱਖਣੀ ਹੈਗੀ, ਤੇਜ਼ ਨਹੀਂ ਰੱਖਣੀ। ਉਹ ਫਿਰ ਪੱਤੇ ਜੇ ਸਾਰੇ ਫੂਕ ਕੇ ਵਿੱਚ ਉਹਨੂੰ ਘੋਟ ਲੈਣਾ ਤੁਸੀਂ, ਮੱਲਮ ਜੀ ਬਣਾ ਲੈਣੀ ਹੈਗੀ। ਪਹਿਲਾਂ ਪਾਣੀ ਨਾਲ ਧੋਣੇ ਤੁਸੀਂ ਨਿੰਬ ਦੇ ਪਾਣੀ ਨਾਲ, ਫਿਰ ਇਹ ਆਪਣੇ ਦੇਸੀ ਘੀ ਵਾਲਾ ਨਿੰਬ ਦਾ ਮੱਲਮ ਇਹ ਤੁਸੀਂ ਲਗਾਉਣੀ ਹੈ। ਜਿੰਨਾ ਮਰਜ਼ੀ ਸਾਰਾ ਗਲਿਆ ਸੜਿਆ ਸੁੱਕਿਆ ਜੋ ਕੁਝ ਮਰਜ਼ੀ ਜਿਹੜਾ ਮਰਜ਼ੀ ਜ਼ਖਮ ਹੋਵੇ ਇਹਦੇ ਨਾਲ ਠੀਕ ਹੋ ਜੂਗਾ ਜੀ। ਇਹਦੇ ਨਾਲ ਜਿਹੜੇ ਕਹਿੰਦੇ ਸੀਗੇ ਉਹਨੇ ਗਰਦਨ ਜਾਂ ਮੂੰਹ ਕਾਲਾ, ਕਿਸੇ ਦਾ ਕੋਹਣੀਆਂ 'ਤੇ ਕਾਲਸ ਹੈਗੀ, ਗਰਦਨ 'ਤੇ ਕਾਲਸ ਹੈਗੀ, ਉਹ ਤਾਂ ਤੁਸੀਂ ਆਪਣੇ ਨਿੰਬੂ ਦਾ ਯੂਜ਼ ਕਰੋ ਜੀ। ਨਿੰਬੂ ਘਸਾ ਕੇ ਭਾਵੇਂ ਹਲਦੀ ਲਗਾ ਕੇ ਉੱਪਰ ਨਿੰਬੂ ਨੂੰ ਕੱਟ ਲਓ, ਹਲਦੀ ਲਗਾ ਕੇ ਉਹ ਤੁਸੀਂ ਘਸਾਓ ਜਿੱਥੇ ਤੁਸੀਂ ਕਾਲਸ ਦੂਰ ਕਰਨੀ ਹੈਗੀ। ਜੇ ਥਾਰੇ ਫੇਸ ਵੀ ਤੁਸੀਂ ਆਪਣਾ ਖੂਬਸੂਰਤ ਬਣਾਉਣਾ ਹੈਗਾ ਉਹਦੇ ਵਿੱਚੋਂ ਤੁਸੀਂ ਆਪਣੇ ਲੈਣਾ ਹੈਗਾ ਨਿੰਬੂ ਦਾ ਰਸ ਲੈਣਾ ਹੈਗਾ ਅਤੇ ਗਲੀਸਰੀਨ ਅਤੇ ਗੁਲਾਬ ਜਲ, ਰੋਜ਼ ਵਾਟਰ ਇਹ ਬਰਾਬਰ ਲੈਣੇ। ਨਿੰਬੂ ਦੇ ਪਾਣੀ ਨੂੰ ਆਪਣੇ ਕੱਪੜੇ ਵਾਂਗੂ 2 ਵਾਰੀ ਛਾਣ ਲਿਓ, ਐਨ ਪਿਓਰ ਜਾਣਾ ਚਾਹੀਦਾ। ਐਨ ਥੋੜ੍ਹਾ
ਲੋਸ਼ਨ ਜਿਹਾ ਬਣ ਜੂਗਾ। ਇਹ ਲਗਾਓ ਤੁਸੀਂ, ਮੂੰਹ 'ਤੇ ਲਗਾਉਣਾ ਹੈਗਾ, ਉੱਥੇ ਵੀ ਤੁਸੀਂ ਲਗਾ ਸਕਦੇ। ਇਹਦੇ ਨਾਲ ਜਿੰਨੇ ਵੀ ਸਾਰੇ ਛਾਈਆਂ ਹੈਗੀਆਂ, ਚਿਹਰੇ 'ਤੇ ਦਾਗ ਹੈਗੇ, ਕੋਈ ਕਿਸੇ ਕਿਸਮ ਦੀ ਹੈਗੀ ਤੁਹਾਨੂੰ ਉਹ ਆਪਣੇ ਠੀਕ ਹੋ ਜੂਗੀ ਤੁਹਾਨੂੰ। ਅਤੇ ਇਹਦੇ ਨਾਲ ਜੇ ਤੁਸੀਂ ਸੈਕਿੰਡ ਥਿੰਗ ਕਰਨੀ ਹੈਗੀ, ਇਹਦੇ ਨਾਲ ਤੁਸੀਂ ਆਪਣੇ ਗਾਜਰਾਂ ਦਾ ਜੂਸ ਲੈਣਾ ਹੈਗਾ 3 ਹਿੱਸੇ, ਅਤੇ ਆਪਣੇ ਉਸ 'ਤੇ ਘੱਟ ਲੈਣਾ ਹੈਗਾ 2 ਹਿੱਸੇ ਆਪਣੇ ਟਮਾਟਰਾਂ ਦਾ, ਅਤੇ 1 ਹਿੱਸਾ ਆਪਣੇ ਚੁਕੰਦਰ ਦਾ। ਐਂ ਮਿਕਸ ਕਰਕੇ ਜੂਸ ਪੀਣਾ ਹੈਗਾ ਤੁਸੀਂ ਬਣਾ ਕੇ। ਵੀ 3 ਟਾਈਮ ਜ਼ਿਆਦਾ ਹੋਣਾ ਚਾਹੀਦਾ ਗਾਜਰਾਂ ਦਾ ਜੂਸ। 3, 2 ਅਤੇ 1 ਇਹਦੀ ਐਂ ਰੇਸ਼ੋ ਰੱਖਣੀ ਹੈਗੀ। ਅਤੇ ਉਹ ਤੁਸੀਂ ਆਪਣੇ ਜੂਸ ਪੀਓ। ਇਹਦੇ ਨਾਲ ਵੀ ਸਾਰਾ ਆਪਣੇ ਜਿਹੜੀ ਕਾਲਾ ਸੈਸਰੀ 'ਤੇ ਚਲੀ ਜਾਂਦੀ, ਮੂੰਹ 'ਤੇ ਛੁਰੀਆਂ ਨਹੀਂ ਪੈਂਦੀਆਂ ਹੈਗੀਆਂ, ਹੋਰ ਕਿਸੇ ਕਿਸਮ ਦੀ ਗਲੇ। ਇਹੀ ਨੁਕਸਾ ਜੇ ਜੂਸ ਵਾਲਾ ਮੈਂ ਤੁਹਾਨੂੰ ਦੱਸਦਾ ਜੀ, ਜਿਨ੍ਹਾਂ ਦੇ ਗੈਸ ਹੈ ਅਤੇ ਆਪਣੇ ਐਸਿਡ ਦੀ ਪ੍ਰੋਬਲਮ ਕਰਦੇ ਹੈਗੇ, ਵੀ ਐਸਿਡ ਹੈ ਮੇਰੇ ਗੈਸ ਨਹੀਂ ਜਾਂਦੀ, ਤੁਸੀਂ ਇਹੀ 2 ਹਫ਼ਤੇ ਪੀ ਕੇ ਦੇਖਣਾ। ਲਗਾਤਾਰ ਸਵੇਰ ਨੂੰ ਉੱਠ ਕੇ ਪੀਣਾ ਹੈਗਾ। ਇਹ 1 ਗਲਾਸ ਭਰ ਕੇ ਪੀ ਲਓ ਚੰਗੀ ਤਰ੍ਹਾਂ। ਥੋੜ੍ਹਾ ਜੀਅ ਕਰਦਾ ਤਾਂ ਸ਼ਾਮ ਨੂੰ ਹੀ ਪੀ ਲਓ। ਅਤੇ ਇਹਦੇ ਘੰਟਾ ਬਾਅਦ ਕੁਛ ਨਹੀਂ ਖਾਣਾ ਹੈਗਾ। ਅਤੇ ਜਿਹਨਾਂ ਨੂੰ ਗੈਸ 'ਤੇ ਹੁੰਦੀ ਹੈ, ਆਪਣੇ ਪੀਜ਼ਾ ਪੂਜਾ ਇਹੋ ਜਿਹੀਆਂ ਚੀਜ਼ਾਂ ਬੰਦ ਕਰ ਦੇਣੀਆਂ ਖਾਣੀਆਂ। ਹਲਕੀ ਚੀਜ਼ ਖਾਓ ਜਿਹੜੀ ਤੁਹਾਨੂੰ ਛੇਤੀ ਹਜ਼ਮ ਹੋ ਜਾਵੇ, ਫਲ ਫਰੂਟ ਖਾਓ। ਬਾਕੀ ਹੋਰ ਗੈਸ 'ਤੇ ਉਹਦੇ ਜਿਹੜੇ ਮੈਂ ਤੁਹਾਨੂੰ ਇਲਾਜ ਦੱਸਦਾ ਹੈਗਾ ਅੱਗੇ ਨੈਕਸਟ। ਅੱਛਾ, ਇੱਕ ਭਾਈ ਪੁੱਛਦੇ ਸੀਗੇ ਰਾਮ ਪ੍ਰਕਾਸ਼ ਜੀ, ਮੈਂ ਭੁੱਲਿਆ ਨਹੀਂ ਜੀ ਥੋੜ੍ਹਾ ਜਿਹਾ, ਸਾਰੇ ਸਵਾਲ ਤਾਂ ਮੈਨੂੰ ਮਿਲ ਗਿਆ ਸੀਗਾ 2 ਵੀਕਾਂ ਹੋ ਗਈਆਂ ਜੀ, ਪਰ ਹਾਰਡਲੀ ਮੈਂ ਫਾਈਂਡ ਆਊਟ। ਨੁਕਸੇ ਤਾਂ ਹੋਰ ਵੀ ਹੈਗੇ, ਪਰ ਮੈਨੂੰ ਇਹ ਵੀ 1 ਨੁਕਸੇ 2 ਨੁਕਸੇ ਲੱਭੇ ਹੈਗੇ ਜੀ, ਜਿਹੜੇ ਕਹਿੰਦੇ ਸੀਗੇ ਨੱਕ ਦੇ ਵਿੱਚ ਮਾਤੇ ਆਪਣੇ ਸਮੈਲ ਜੀ ਆਉਂਦੀ ਰਹਿੰਦੀ ਉਹਨਾਂ ਨੂੰ ਸਾਹ ਨੱਕ ਦੀ ਵਿੱਚੋਂ। ਮੁੱਦੇ ਵੀ ਸੁਣ ਲਿਓ, ਖੈਰ ਮੈਂ ਹੋਰ ਵੀ ਭਾਲ ਲੂੰਗਾ। ਬਾਕੀ ਇਹ ਸੌਖੇ ਹੈ ਜਮਾਂ ਤੇ ਨੁਕਸੇ। ਇੱਕ ਤਾਂ ਤੁਸੀਂ 3 ਗ੍ਰਾਮ ਲੈਣਾ ਹੈਗਾ ਕਪੂਰ, ਅਤੇ 6 ਗ੍ਰਾਮ ਲੈਣੀ ਹੈਗੀ ਸੇਲ ਖੜੀ ਜਿਹੜੀ ਹੁੰਦੀ। ਇਹਨਾਂ ਦਾ ਉਹਨੇ ਪੀ ਕੇ ਸੀਸੀ ਮੈਂ ਪਾ ਲੈਣਾ ਹੈਗਾ, ਅਤੇ ਇਹਨਾਂ ਨੂੰ ਸੁੰਘਣਾ ਹੈਗਾ ਜੀ। ਜੇ ਨਾ ਹੀ ਤੁਹਾਨੂੰ ਇਹ ਮਿਲਣੀ, ਮੇਰੇ ਖਿਆਲ ਸੇਲ ਖੜੀ ਜੇ ਨਾ ਮਿਲੀ ਇੱਥੇ, ਤਾਂ ਮੈਂ ਤੁਹਾਨੂੰ ਦੂਸਰਾ ਨੁਕਸਾ ਦੱਸਦਾ ਹੈਗਾ ਜਮਾਂ ਤੇ ਸੌਖਾ। ਤਾਰ ਪੀਣ ਦਾ ਤੇਲ ਲੈ ਲੈਣਾ ਹੈਗਾ 10 ਗ੍ਰਾਮ, ਅਤੇ 10 ਗ੍ਰਾਮ ਇਹ ਤੁਸੀਂ ਆਪਣੇ ਕਪੂਰ ਲੈ ਲੈਣਾ ਹੈਗਾ। ਇਹ ਤਾਂ 2 ਚੀਜ਼ਾਂ ਮਿਲੇ ਜਾਣਗੇ ਤੁਹਾਨੂੰ, ਪੱਕੀ ਗੱਲ ਹੈ ਇਹ ਤਾਂ। ਅਤੇ ਇਹਨਾਂ ਨੂੰ ਉਹਨੇ ਸ਼ੀਸ਼ੀ ਮੈਂ ਪੀਸ ਕੇ ਕਪੂਰ ਨੂੰ ਤਾਰ ਪੀਣ ਦੇ ਤੇਲ ਮੈਂ ਪਾ ਕੇ ਉਹਨੇ ਸ਼ੀਸ਼ੀ ਮੈਂ ਪਾ ਕੇ ਰੱਖ ਲਓ। ਇਹ ਧੁੱਪ ਮੈਂ ਰੱਖ ਦਿਓ ਥੋੜ੍ਹੀ, ਅੱਧਾ ਕੁ ਘੰਟਾ, ਉਹ ਆਪੇ ਪਿੰਗਲ ਕੇ ਉਹਨੇ ਮਿਕਸ ਹੋ ਜਾਣਾ ਉਹਦਾ। ਅਤੇ ਇਹਦੀਆਂ 4 ਬੂੰਦਾਂ ਉਹਦੇ ਨੱਕ 'ਚ ਪਾ ਦੇਣੀਆਂ ਹੈਗੀਆਂ, ਜਾਂ ਪਹਿਲਾਂ 2-3 ਬੂੰਦਾਂ ਉਹਨੇ ਪਾਓ ਤੁਸੀਂ। ਇਹ ਉਹਨੇ ਇੱਥੇ ਕੀੜਾ ਹੋ ਜਾਂਦਾ ਜੀ ਨੱਕ 'ਚ, ਉਹ ਸਮੈਲ ਹੁੰਦਾ ਹੁੰਦਾ। ਪੀਨਸ ਦੀ ਬਿਮਾਰੀ ਕਹਿੰਦੇ ਇਹਨੂੰ, ਪੀਨਸ। ਇਹ ਤੁਸੀਂ ਉਹਨੇ 1 ਹਫ਼ਤੇ ਨਾਲ ਸਾਰੀ ਗਰੰਟੀ ਹੈ ਜੀ ਉਹਨੇ, ਪੱਕੀ ਗੱਲ ਹੈ। ਇਹਦੀ ਜਿਹੜੀ ਸਟੈਂਕ ਜੀ ਆਉਂਦੀ ਹੈ ਨੱਕ 'ਚੋਂ ਹਟ ਜੂਗੀ। ਇਹ 2 ਮਤਲਬ 1 ਜਿਹੜਾ ਮਰਜ਼ੀ ਨੁਕਸਾ ਕਰ ਲਓ ਤੁਸੀਂ। ਜੇ ਸੇਲ ਕੜੀ ਮਿਲਦੀ ਹੈ ਸੁੰਘਣੇ ਵਾਲਾ ਕਰ ਲਓ, ਨਹੀਂ ਤਾਂ ਤਾਰ ਪੀਣ ਵਾਲਾ ਕਰ ਲਓ। 2-3 ਬੂੰਦਾਂ ਤੁਸੀਂ ਨੱਕ ਮੈਂ ਪਾ ਦੇਣੀਆਂ। ਦਿਨ ਬਾਅਦ ਤੁਸੀਂ 2-3 ਵਾਰੀ ਆਪਣੇ ਕਰਨਾ ਹੈਗਾ ਬੂੰਦਾਂ ਵਾਲਾ ਕੰਮ। ਅਤੇ ਹਫ਼ਤੇ ਮੈਂ ਤੁਹਾਨੂੰ ਮੁੱਢਲੀ ਵੀ ਸਮਝ ਕੇ ਦੱਸਿਓ ਮੈਨੂੰ ਵੀ ਠੀਕ ਹੋ ਗਏ ਕਿ ਨਹੀਂ ਤਾਂ ਅੱਗੇ ਨਾ ਸਾਰੇ ਹੋਰ ਇਲਾਜ ਦੱਸ ਦੂੰਗੇ। ਮੁੱਢਲੀ ਵੀ ਤੱਕ ਠੀਕ ਹੋ ਹੀ ਜਾਣਾ ਹੈਗਾ ਤੁਸੀਂ। ਅੱਗੇ ਕਹਿੰਦੇ ਸੀਗੇ ਬੋਲਣੇ ਤਕਲੀਫ ਜੀ ਰਹਿੰਦੀ ਹੈਗੀ ਜਵਾਨ ਜਿਸ ਤਰ੍ਹਾਂ ਉਹਦੀ, ਉਹ ਅੱਕਰ ਦਾ ਪਾਊਡਰ ਲੈਣਾ ਹੈਗਾ ਤੁਸੀਂ, ਤਾਂ ਉਹ ਤੁਸੀਂ ਆਪਣੇ ਜੀਭ 'ਤੇ ਮਲਣਾ ਹੈਗਾ। ਜੀਭ 'ਤੇ ਮਲ ਕੇ ਤੁਸੀਂ ਪਾਣੀ ਜਿਹਾ ਕੱਢ ਦਿਓ, ਹੌਲੀ ਹੌਲੀ ਤਰੀ ਜਾਂਦੇ, ਜੀਭ ਠੀਕ ਹੋ ਜੂਗੀ। ਉਹਦੇ ਨਾਲ ਉਹਨਾਂ ਦੇ ਬੋਲਣੇ ਦੀ ਤਕਲੀਫ ਵੀ ਆਪਣੇ ਦੂਰ ਹੋ ਜੂਗੀ। ਜਿਹੜੇ ਕਹਿੰਦੇ ਸੀਗੇ ਆਪਣੇ ਮੂੰਹ ਦਾ ਸਵਾਦ ਖਰਾਬ ਹੈ, ਉਹ ਤੁਸੀਂ ਕੱਚੇ ਔਲੇ ਆਪਣੇ ਔਲਾ ਕੱਚਾ ਲੈ ਕੇ ਮੂੰਹ ਪਾ ਕੇ ਚੱਬੀ ਚੱਲੋ, ਅਤੇ ਉਹ ਸੁੱਕੀ ਚੱਲੋ। ਇਹਦੇ ਨਾਲ ਵੀ ਸਾਰਾ ਮੂੰਹ ਦਾ ਟੇਸਟ ਜਿਹੜਾ ਬੈਕ ਆ ਜੂਗਾ ਜੀ। ਜਾਂ ਫਿਰ ਨਿੰਬੂ ਅਤੇ ਕਾਲੀ ਮਿਰਚ, ਇਹ ਤੁਸੀਂ ਇਹਦਾ ਨਿੰਬੂ, ਕਾਲੀ ਮਿਰਚ, ਲੌਂਗ, ਕਾਲੀ ਮਿਰਚ ਦੇ ਲੌਂਗ ਲੈ ਕੇ ਪਾਊਡਰ ਜਿਹਾ ਬਣਾ ਕੇ ਉਹਦੇ ਵਿੱਚ ਮੈਂ ਥੋੜ੍ਹਾ ਜਿਹਾ 10-12 ਬੂੰਦਾਂ ਨਿੰਬੂ ਦੀਆਂ ਚੋੜ ਲਓ। ਉਹ ਆਪਣੇ ਜੀਭ 'ਤੇ ਮਲਣਾ ਹੈਗਾ ਤੁਸੀਂ।
ਸਾਰੇ ਮੂੰਹ 'ਤੇ ਮਲ ਲਓ, ਮਸੂੜਿਆਂ 'ਤੇ ਮਲ ਲਓ, ਐਂ ਸਾਰਾ ਬੁਰਸ਼ ਨਾਲ ਸਾਰੇ ਐਂ ਚਾਰੇ ਪਾਸੇ ਮੂੰਹ 'ਤੇ ਫੇਰ ਲਓ। ਇਹਦੇ ਨਾਲ ਵੀ ਉਹਨੂੰ ਸਾਰਾ ਫਰਕ ਪੈ ਜਾਊਗਾ। ਫਿਰ ਇਹਨਾਂ ਗਲੀਸਰੀਨ ਵੀ ਲਗਾ ਸਕਦੇ ਹੈਗੇ ਮੂੰਹ 'ਚ, ਗਲੀਸਰੀਨ ਲਗਾਈ ਚੱਲੋ, ਇਹਦੇ ਨਾਲ ਠੀਕ ਹੋ ਜਾਊਗਾ ਸਾਰਾ ਮੂੰਹ ਦਾ ਸਵਾਦ। ਜਿਹੜੇ ਕਹਿੰਦੇ ਸੀਗੇ ਸੁੰਘਣੇ ਦੀ ਸ਼ਕਤੀ ਮੇਰੀ ਖਤਮ ਹੋਈ ਵੀ ਹੈ, 2 ਵੀਕਾਂ ਹੋਈਆਂ, ਪੁੱਛਿਆ ਸੀਗਾ ਉਹਨਾਂ, ਉਹ ਤਾਂ ਕਨੇਰ ਦਾ ਦਰਖਤ ਹੁੰਦਾ ਜਿਹੜਾ, ਉਹਦੇ ਪੱਤੇ ਸੁਕਾ ਕੇ ਤੁਸੀਂ ਬਰੀਕ ਪੀਸ ਲੈਣਾ, ਕੱਪੜ ਛਾਣ ਕਰਕੇ ਉਹਦੀ ਨਸਵਾਰ ਲੈਣੀ ਹੈਗੀ ਤੁਸੀਂ। ਇਹ ਤੁਸੀਂ ਲਾਓ ਤਾਂ ਉਹਨੇ ਤੁਹਾਡੇ ਦਿਨਾਂ ਵਿੱਚ ਤੁਹਾਡੀ ਸ਼ਕਤੀ ਬੈਕ ਆ ਜੂਗੀ ਸੁੰਘਣੇ ਦੀ। ਮੋਢੇ ਦਾ ਦਰਦ ਕਹਿੰਦੇ ਸੀਗੇ, ਉਹ ਉਹਨੇ ਤੁਸੀਂ ਇੱਕ ਤੁੰਮੇ ਦੀ ਜੜ ਦਾ ਚੂਰਨ 1 ਚੁਟਕੀ ਲੈਣਾ ਹੈਗਾ, 1 ਗ੍ਰਾਮ, ਤੇ ਮਗਾਂ ਇਹ ਤੁਸੀਂ ਅੱਧਾ ਚਮਚਾ ਲੈਣਾ ਹੈਗਾ ਮਗਾਂ ਦਾ। ਇਹ ਤੁਸੀਂ ਖਾਣਾ ਹੈਗਾ ਜੀ। ਮੋਢੇ ਦਾ ਦਰਦ ਹੋਵੇ, ਜੋੜਾਂ ਦਾ ਦਰਦ ਹੋਵੇ, ਉਹਦੇ ਵਾਸਤੇ ਠੀਕ ਹੈ ਜੀ। ਜਿਹੜੇ ਉਹਨੇ ਘਰ ਸਾਰੇ ਵਾਸਤੇ ਪਹਿਲਾਂ ਮੈਂ ਦੱਸੀ ਸੀਗੀ, ਉਹਨੇ ਅੱਖ ਦੀ ਦਵਾਈ ਵਾਸਤੇ ਜੇ ਪਟਕੜੀ ਤੇ ਉਹਨੇ ਗੁਲਾਬ ਜਲ, ਇਹ ਹੁਣ ਤੁਹਾਨੂੰ 2 ਦਵਾਈਆਂ ਤੁਹਾਨੂੰ ਹੋਰ ਦੱਸਦਾ ਜੀ, ਜਮਾਂ ਤੇ ਸੌਖੀਆਂ, ਜਮਾਂ ਤੇ ਘਰ ਬਣਾ ਲਓ। ਗਲੇ ਦਾ ਕੋਈ ਐਂ ਨਹੀਂ ਹੈਗਾ। ਉਹ ਮੈਂ ਤਾਂ ਅਸੀਂ ਕਹੀ ਜਾਂਦੇ ਵੀ ਮੇਰੇ ਆਪਰੇਸ਼ਨ ਹੋਇਆ ਵਾ ਅੱਖਾਂ ਦਾ, ਮੈਂ ਪਾਣੀ ਹੈ ਜਾਂ ਨਾ ਪਾਵਾਂ, ਜਿਸ ਤਰ੍ਹਾਂ ਸ਼ੰਕਾ ਜੀ ਹੈਗੀ ਲੋਕਾਂ ਨੂੰ, ਉਹਦੇ ਵਾਸਤੇ ਮੈਂ ਹੁਣ ਸ਼ੰਕਾ ਦੂਰ ਕਰਤੀ। ਥੋੜ੍ਹਾ ਤੁਸੀਂ ਉਹਨੇ ਲਾਹੌਰੀ ਨੂਨ ਲੈ ਲੈਣਾ 1 ਚਮਚਾ, ਸੌਂਫ ਦਾ ਅਰਕ ਲੈ ਲੈਣਾ ਹੈਗਾ 8 ਗ੍ਰਾਮ, ਇਹ ਸ਼ੀਸ਼ੀ ਮੈਂ ਪਾ ਕੇ ਬਸ ਮਿਕਸ ਕਰਕੇ ਤੁਸੀਂ ਅੱਖਾਂ ਮਾ ਪਾਈ ਚੱਲੋ, ਇਹਦੇ ਨਾਲ ਥਰੀ ਆਪਣੀ ਠੀਕ ਹੋ ਜੂ। ਜਾਂ ਫਿਰ ਤੁਸੀਂ ਨਹੀਂ ਤਾਂ 6 ਚਮਚੇ ਸੰਗਤਰੇ ਦਾ ਰਸ ਲੈ ਲੈਣਾ ਹੈਗਾ, ਤੇ ਉਹਨੇ ਉਹਨੂੰ ਕੱਪੜੇ ਵਾਂਗੂ ਭੁੰਨ ਲਿਓ, ਐਂ ਸਵਾਰ ਕੇ 2 ਵਾਰੀ ਭੁੰਨ ਲਿਓ, ਭਾਵੇਂ ਕੱਪੜੇ ਤੇ ਸੂਤੀ ਕੱਪੜੇ ਵਾਂਗੂ ਭੁੰਨ ਕੇ 1 ਚਮਚਾ ਵਿੱਚ ਮੈਂ ਸ਼ਹਿਦ ਪਾ ਲੈਣਾ। ਇਹ ਅੱਖਾਂ ਤੁਸੀਂ 2-2 ਬੂੰਦਾਂ ਪਾਈ ਚੱਲੋ, ਇਹਦੇ ਨਾਲ ਵੀ ਥਰੀ ਅੱਖਾਂ ਵਾਸਤੇ ਉਹਨੇ ਠੀਕ ਹੋ ਜਾਂਦੀ ਪ੍ਰੋਬਲਮ। ਜਾਂ ਨਹੀਂ ਤਾਂ ਸੁੱਕਾ ਧਨੀਆ ਜਿਹੜਾ ਹੁੰਦਾ, ਥੋੜ੍ਹਾ ਲੈ ਕੇ ਉਸਨੂੰ ਪਾਣੀ ਵਾਲ ਲਓ, ਐਂ ਚੰਗੀ ਤਰ੍ਹਾਂ ਵਾਲ ਕੇ ਕੱਪੜੇ ਵਾਂਗ ਭੁੰਨ ਕੇ ਉਹ ਵੀ ਤੁਸੀਂ ਪਾਈ ਚੱਲੋ, ਇਹਦੇ ਨਾਲ ਵੀ ਥਰੀ ਅੱਖਾਂ ਦੀ ਪ੍ਰੋਬਲਮ ਹੈ ਉਹ ਕਈ ਸੋਲਵ ਹੋ ਜਾਂਦੀ ਹੈ। ਜਿਹੜਾ ਮਰਜ਼ੀ ਇਹ ਨੁਕਸੇ ਜਿਹੜੇ ਦੱਸੇ, ਜਿਹੜਾ ਮਰਜ਼ੀ ਪਾਈ ਜਾਵੇ, ਆਪਰੇਸ਼ਨ ਹੋਇਆ ਵਾ ਨਹੀਂ ਹੋਇਆ ਵਾ, ਸਾਰਿਆਂ ਵਾਸਤੇ ਠੀਕ ਹੈ ਜੀ। ਕੋਈ ਮੁੜ ਕੇ ਟਾਈਮ ਵੇਸਟ ਕਰਨੇ ਦੀ ਲੋੜ ਨਹੀਂ। ਇਹੀ ਸਵਾਲ ਪੁੱਛੀ ਜਾਂਦੇ ਮੈਂ ਅੱਖਾਂ ਦਾ ਆਪਰੇਸ਼ਨ ਹੋਇਆ, ਪਾਵਾਂ ਨਾ ਪਾਵਾਂ, ਇਹ ਜਿਹੜਾ ਮਰਜ਼ੀ ਪਾ ਸਕਦਾ, ਜਿਸ ਤਰ੍ਹਾਂ ਮਰਜ਼ੀ ਅੱਖਾਂ। ਜਿਹੜੇ ਗੈਸ ਦੇ ਕਹਿੰਦੇ ਸੀਗੇ ਗੈਸ ਬਣਦੀ ਹੈਗੀ, ਉਹ ਆਪਣੇ ਸਾਰਿਆਂ ਤੋਂ ਪਹਿਲਾਂ ਤਾਂ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਜੀ, ਉਹ ਤੁਸੀਂ ਯੂਜ਼ ਕਰੋ। 2 ਚਮਚੇ ਰਾਤ ਨੂੰ ਭਿਓ ਕੇ ਰੱਖ ਦਿਓ, ਜਾਂ 2 ਚਮਚੇ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਕੇ ਸਵੇਰ ਨੂੰ ਪੀ ਲਓ, ਨਹੀਂ ਭਾਵੇਂ ਰਾਤ ਨੂੰ ਫੱਕੀ ਲੈ ਕੇ ਇਹਦੀ ਤ੍ਰਿਫਲੇ ਦੀ, ਜਾਂ ਦਿਨੇ ਭਿਓ ਕੇ ਰੱਖਦਾ, ਰਾਤ ਨੂੰ ਪੈਣ ਲੱਗੇ ਪਾਣੀ ਪੀ ਲਿਆ। ਉਹ ਐਂ ਤੁਸੀਂ ਕਰਨਾ, ਥੋੜ੍ਹਾ ਵੀ ਪੇਟ ਕਲੀਨ ਹੋਊਗਾ ਤਾਂ ਗੈਸ ਵੀ ਨਹੀਂ ਹੋਣੇਗੀ। ਇਹ ਦੇ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਦਾਲਚੀਨੀ ਦਾ ਤੇਲ ਮਿਲ ਜਾਂਦਾ ਹੈਗਾ, ਉਹਦੀਆਂ ਤੁਸੀਂ ਖੰਡ ਦਾ ਚਮਚਾ ਲੈ ਲਓ, ਚਾਹੇ ਆਪਣੇ ਖੰਡ ਦੇ ਜਿਹੜੇ ਪਤਾਸੇ ਹੁੰਦੇ ਉਹ ਲੈ ਕੇ ਤੁਸੀਂ ਉਹਦੇ ਵਿੱਚੋਂ 5 ਬੂੰਦਾਂ ਪਾਉਣੀਆਂ ਹੈਗੀਆਂ ਉਹਦੀਆਂ ਦਾਲਚੀਨੀ ਦੇ ਤੇਲ ਦੀਆਂ, ਉਹ ਤੁਸੀਂ ਆਪਣੇ ਖਾ ਲਓ। ਇਹਦੇ ਨਾਲ ਆਪਣੇ ਸਾਰਾ ਕਲੀਨ ਐਨ ਗੈਸ ਬੰਦ ਹੋ ਜੂਗੀ। ਨਹੀਂ ਤਾਂ ਅਰੰਡੀ ਦਾ ਤੇਲ ਤੁਸੀਂ 2-3 ਚਮਚੇ ਦੁੱਧ ਮਾ ਪਾ ਕੇ ਰਾਤ ਨੂੰ ਪੀ ਲਓ। ਜਾਂ ਫਿਰ ਤੁਸੀਂ ਐਂ ਕਰ ਸਕਦੇ ਹੈਗੇ, ਰਾਈ ਲੈਣੀ ਹੈਗੀ ਅੱਧਾ ਚਮਚਾ, 1 ਚੁਟਕੀ ਤੁਸੀਂ ਹਿੰਗ ਦੀ ਲੈਣੀ ਹੈਗੀ, ਇਹ ਲੈ ਕੇ ਉੱਪਰ ਕੋਸਾ ਪਾਣੀ ਪੀ ਲੈਣਾ ਹੈਗਾ ਤੁਸੀਂ। ਜਾਂ ਫਿਰ ਤੁਸੀਂ ਉਹਨੇ 1 ਗਲਾਸ ਪਾਣੀ ਦੇ ਵਿੱਚ 1 ਨਿੰਬੂ ਨਿਚੋੜ ਲੈਣਾ, 1 ਚੁਟਕੀ ਕਾਲੀ ਮਿਰਚ ਦੀ ਪਾ ਲੈਣੀ, 1 ਚੁਟਕੀ ਕਾਲਾ ਲੂਣ ਪਾ ਲੈਣਾ। ਇਹ ਤੁਸੀਂ ਮਹੀਨਾ ਲਗਾਤਾਰ ਕਰਨਾ ਹੈਗਾ, ਪੀਣਾ ਹੈਗਾ ਸਵੇਰ ਨੂੰ, ਤੇ ਘੰਟਾ ਕੁਛ ਨਹੀਂ ਖਾਣਾ ਇਹਦੇ ਬਾਅਦ। ਇਹ ਤੁਸੀਂ ਮਹੀਨਾ ਲਗਾਤਾਰ ਕਰਨਾ, ਇਹਦੇ ਨਾਲ ਸਾਰੀ ਗੈਸ ਜਿਹੜੀ ਆਪਣੇ ਠੀਕ ਹੋ ਜੂਗੀ ਇਹਦੇ ਨਾਲ। ਫਿਰ ਨਹੀਂ ਤਾਂ ਉਹਨੇ ਮੁਰਲੀ ਦੇ ਜਿਹੜੇ ਪੱਤੇ ਹੁੰਦੇ ਉਹਨੂੰ ਉਹਨੇ ਸ਼ਹਿਦ ਲਗਾ ਕੇ, ਨੂਨ ਲਗਾ ਲਓ, ਥੋੜ੍ਹਾ ਸ਼ਹਿਦ ਪਾ ਕੇ ਉਹ ਖਾਓ, ਇਹਦੇ ਨਾਲ ਸਾਰੀ ਉਹਨੇ ਗੈਸ ਜਿਹੜੀ ਅੜ ਜੂਗੀ। ਫਿਰ ਕੁਮਾਰੀ ਆਸਬ ਤੁਸੀਂ ਮੰਗਵਾ ਸਕਦੇ ਹੈਗੇ, ਜਿਹਨਾਂ ਨੂੰ ਐਸਿਡ ਹੋਇਆ ਵਾ ਅਤੇ ਗੈਸ ਹੋਈ ਵੀ ਹੈਗੀ। ਕੁਮਾਰੀ ਆਸਬ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਹੈਗੇ, ਜਾਂ ਸਟੋਰਾਂ 'ਚ ਮਿਲ ਜੂਗੀ। ਜਾਂ ਪੰਚਾਦਿਸ਼ਟ ਹੈਗਾ, ਲਿਕੁਅਡ ਦਵਾਈਆਂ ਹੈਗੀਆਂ ਇਹ ਦੋਏ, ਕੁਮਾਰੀ ਆਸਬ ਦੀ ਅਤੇ ਪੰਚਾਦਿਸ਼ਟ ਵੀ, ਦੋਵਾਂ 'ਤੇ ਜਿਹੜੀ ਤੁਹਾਨੂੰ ਮਿਲਦੀ ਹੈਗੀ ਇਹ ਲੈ ਲਓ। 4 ਚਮਚੇ ਤੁਸੀਂ ਰੋਟੀ ਖਾਣੇ ਤੋਂ ਬਾਅਦ 4 ਚਮਚੇ ਪਾਣੀ ਪਾਉਣਾ ਦਵਾਈ 'ਚ, 4 ਚਮਚੇ ਉਹ
ਤੇ ਉਹਦੀ ਘੁੱਟ ਪਾ ਲਓ ਰੋਟੀ ਖਾਣੇ ਤੇ ਫੌਰਨ ਬਾਅਦ। ਇਹ ਨਾਲ ਸਾਰੇ ਆਪਣੇ ਰੋਟੀ ਐਨ ਹਜਮ ਹੋ ਜੂਗੀ, ਸਾਰੀ ਐਸਿਡਿਟੀ ਤੇ ਗੈਸ ਦੋਏ ਫਿਨਿਸ਼ ਹੋ ਜੂਗੇ। ਲਗਾਤਾਰ ਤੁਸੀਂ ਆਪਣੇ 2 ਬੋਤਲਾਂ ਪੀ ਲਓ, 2 ਬੋਤਲਾਂ ਮੰਗਾ ਲਿਓ, ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈਗਾ। ਜਿਹੜੇ ਕਹਿੰਦੇ ਸੀ ਮੇਰੇ ਨਹੁੰ ਅੰਦਰ ਨੂੰ ਜਾਂਦੇ ਹੈਗੇ ਵੀ ਅੰਦਰ ਨੂੰ ਧਸੀ ਜਾਂਦੇ ਹੈਗੇ, ਰੌਣਕ ਜੀ ਨਹੀਂ ਰਹੀ ਨਹੁੰ ਦੇ ਉੱਤੇ, ਉਹ ਤਾਂ ਅਨਾਜ ਦੇ ਛਿਲਕੇ ਲੈ ਲੈਣੇ ਹੈਗੇ ਉਹਨਾਂ ਨੂੰ, ਆਪਣੇ ਤੇਲ ਦੇ ਵਿੱਚੋਂ ਕਿਸੇ ਜਿਹੜਾ ਸਾਨੂੰ ਤੇਲ ਹੈਗਾ ਸਾਰੇ ਕੋਲ ਉਹਦੇ ਵਿੱਚੋਂ ਆ ਪਾ ਕੇ ਤੁਸੀਂ ਆਪਣੇ ਹੌਲੀ ਮਿੱਠੀ ਅੱਗ 'ਤੇ ਉਹਨਾਂ ਨੂੰ ਪਕਾਈ ਜਾਣਾ ਹੈਗਾ। ਜਾਂ ਸਾਰਾ ਉਹਦਾ ਛਿਲਕਿਆਂ ਦਾ ਕਾਲੇ ਹੋ ਗਏ, ਉਹ ਰੰਗ ਜਿਹਾ ਸਾਰਾ ਤੇਲ ਦੇ ਵਿੱਚ ਆ ਗਿਆ, ਤਾਂ ਉਹ ਤੇਲ ਦੀ ਤੁਸੀਂ ਮਾਲਿਸ਼ ਕਰਨੀ ਹੈਗੀ ਜੀ ਨਹੁੰ ਦੇ ਉੱਤੇ, ਚਾਹੇ ਹੱਥਾਂ ਦੇ ਐ ਪੈਰਾਂ ਦੇ ਐਨ ਥਰੇ ਨਹੁੰ ਮੁੜ ਕੇ ਜਵਾਨਾਂ ਵਰਗੇ ਹੋ ਜਾਣਗੇ ਜੀ ਇਹਦੇ ਨਾਲ। ਅੱਛਾ ਜੀ, ਹੁਣ ਇੱਕ ਹੋਰ ਹੈਗਾ ਜਿਸ ਸਾਹਮਣੇ ਕਹਿੰਦੇ ਹੱਡੀ ਟੁੱਟੀ ਵੀ ਹੈ, ਜੁੜਦੀ ਨਹੀਂ ਹੈਗੀ, ਉਹ ਕਿੱਕਰ ਦੇ ਬੀਜ ਲੈ ਲੈਣੇ ਹੈਗੇ ਜੀ। ਕਿੱਕਰ ਦੇ ਇੱਥੇ ਮਿਲ ਜਾਂਦੇ ਆ ਸਾਡੇ ਕੰਨੀ ਤਾਂ। ਕਿੱਕਰ ਦੇ ਬੀਜ ਲੈ ਕੇ ਉਹਨਾਂ ਨੂੰ ਪੀ ਲੈਣਾ ਹੈਗਾ, ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਲੇਪ ਜਿਹਾ ਕਰ ਲੈਣਾ ਹੈਗਾ। ਲੇਪ ਕਰਕੇ ਜਿੱਥੇ ਸਾਰੀ ਹੱਡੀ ਟੁੱਟੀ ਵੀ ਹੈ ਉੱਥੇ ਲੇਪ ਕਰਨਾ ਹੈਗਾ ਤੁਸੀਂ, ਉਹਦੇ ਨਾਲ ਸਾਡੀ ਹੱਡੀ ਜੁੜ ਜੂਗੀ। ਜਾਂ ਫਿਰ ਤੁਸੀਂ ਆਪਣੇ ਹਲਦੀ ਦੇ ਤੇਲ ਦੀਆਂ 5 ਮੁੱਦਾਂ ਪਤਾਸ਼ੇ ਦੇ ਵਿੱਚੋਂ ਪਾ ਕੇ ਇਹ ਤੁਸੀਂ ਖਾਣੀਆਂ ਹੈਗੀਆਂ ਜੀ। ਇਹ ਪਤਾਸਾ ਖਾ ਲੈਣਾ, ਇਹਦੇ ਨਾਲ ਸਾਰੀ ਹੱਡੀ ਜਿਹੜੀ ਆਪਣੇ ਜੁੜ ਜੂਗੀ। ਜਿਹੜੇ ਕਹਿੰਦੇ ਸਾਹ ਫੁੱਲਦਾ ਹੈਗਾ ਵੀ ਚੜ੍ਹ ਜਾਂਦਾ ਵੀ ਤੁਰ ਨਹੀਂ ਹੁੰਦਾ ਹੈਗਾ, ਉਹ ਆਪਣੇ ਮਗਾਂ ਤੇ ਕਾਲੀ ਮਿਰਚ ਤੇ ਸੁੰਡ ਇਹ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਇਹਦਾ ਖਾਣਾ ਹੈਗਾ ਜੀ। ਅੱਧਾ ਚਾਹੇ ਸਵੇਰ ਨੂੰ ਖਾ ਲਓ, ਅੱਧਾ ਸ਼ਾਮ ਨੂੰ ਖਾ ਲਓ, ਉਹਨੂੰ ਜ਼ਿਆਦਾ ਹੀ ਤਕਲੀਫ ਲੱਗਦੀ 1 ਖਾ ਸਕਦੇ ਹੈਗੇ। 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਾਂ ਫਿਰ ਅਨਾਰ ਦੇ ਛਿਲਕ ਜਿਹੜੇ ਹੁੰਦੇ ਇਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਬਣਾ ਕੇ 1 ਚਮਚਾ ਇਹਦਾ ਪਾਊਡਰ ਦਾ ਅਤੇ ਅੱਧਾ ਚਮਚਾ ਆਪਣੇ ਸ਼ਹਿਦ ਦਾ ਮਿਕਸ ਕਰਕੇ ਆਪਣੇ ਖਾ ਲਿਆ ਕਰੋ। ਫਿਰ ਆਪਣੇ ਇਹਦੇ ਵਾਸਤੇ ਆਪਣੇ ਅਰੰਡੀ ਦਾ ਤੇਲ ਵੀ ਠੀਕ ਰਹੂਗਾ ਜੀ। ਸਾਹ ਜਿਹਨੂੰ ਚੜ੍ਹਦਾ ਹੈਗਾ, ਅਰੰਡੀ ਦਾ ਤੇਲ ਆਪਣੇ 2 ਚਮਚੇ ਦੁੱਧ ਨਾਲ ਪਾ ਕੇ ਲੈ ਲਿਆ ਕਰੇ। ਇਹਦੇ ਨਾਲ ਫਿਰ ਕੋਲੈਸਟਰੋਲ ਥੋੜ੍ਹਾ ਜਿਹਾ ਘੱਟ ਜੂਗਾ ਅਤੇ ਆਪਣੇ ਟੱਟੀ ਟੁੱਟੀ ਆ ਕੇ ਕਬਜ਼ ਕੁਬਜ਼ ਵੀ ਦੂਰ ਹੋ ਜਾਂਦੀ। ਜਿਹੜੇ ਕਹਿੰਦੇ ਸੀ ਕਿ ਬੈਕ ਪੇਨ ਹੁੰਦਾ ਹੈਗਾ, ਉਹ ਆਪਣੇ ਤੁਸੀਂ ਪੰਜੀਰੀ ਬਣਾ ਲਓ। ਤੁਸੀਂ ਆਪਣੇ ਛੋਲਿਆਂ ਦੇ ਆਟੇ ਦੀ ਪੰਜੀਰੀ ਬਣਾ ਕੇ ਉਹਦੇ ਵਿੱਚੋਂ ਅੱਧਾ ਕੁ ਕਿਲੋ ਸਮਝ ਲਓ ਜੇ ਪੰਜੀਰੀ ਤੁਸੀਂ ਬਣਾਉਂਦੇ ਸਾਰੀ ਚੀਜ਼ਾਂ ਮਿਲਾ ਕੇ, ਤਾਂ ਉਹਦੇ ਵਿੱਚੋਂ 50-60 ਗ੍ਰਾਮ ਤੁਸੀਂ ਆਪਣੇ ਕਿੱਕਰ ਦਾ ਗੋਂਦ ਪਾ ਲਓ। ਉਹ ਤੁਸੀਂ ਆਪਣੇ ਖਾਣੀ ਹੈਗੀ। ਜਾਂ ਫਿਰ ਇਹਦੇ ਵਿੱਚ ਇਸ ਤਰ੍ਹਾਂ ਦੱਸਿਆ ਸਾਨੂੰ ਪਹਿਲਾਂ, ਸੁੰਡ, ਕਾਲੀ ਮਿਰਚਾਂ ਅਤੇ ਹਲਦੀ, ਇਹ 3 ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਸੁੰਡ, ਕਾਲੀ ਮਿਰਚ ਅਤੇ ਹਲਦੀ ਇਹ ਲੈ ਕੇ ਤੁਸੀਂ ਆਪਣੇ ਸਾਹ ਵਾਲੇ ਲੈ ਸਕਦੇ ਹਾਂ ਜੀ। ਜਿਹਨਾਂ ਨੂੰ ਸਾਹ ਹੋਇਆ ਵਾ ਉਹ ਵੀ ਲੈ ਸਕਦੇ ਹੈਗੇ, ਜਿਹਨਾਂ ਦੇ ਪਿੱਠਵਾਂ ਦਰਦ ਹੈਗਾ ਉਹ ਵੀ ਤੁਸੀਂ ਆਪਣੇ ਲੈਣੀ ਹੈਗੀ। ਸਾਹ ਵਾਲਿਆਂ ਵਾਸਤੇ ਵਧੀਆ ਚੀਜ਼ ਹੈਗੀ ਸੁੰਡ, ਕਾਲੀ ਮਿਰਚ ਅਤੇ ਹਲਦੀ ਬਰਾਬਰ ਲੈ ਕੇ ਇਹਨਾਂ ਨੇ ਲੈਣੀ ਹੈਗੀ। ਜਿਹਨਾਂ ਦੇ ਆਪਣੇ ਅੱਧਾ ਚਮਚਾ ਲੈਣੀ ਹੈਗੀ, ਜਿਹਨਾਂ ਨੂੰ ਸਾਹ ਚੜ੍ਹਦਾ ਹੈਗਾ ਇਹ ਲੈ ਸਕਦੇ। ਜਿਹਨਾਂ ਦੇ ਪਿੱਠਵਾਂ ਦਰਦ ਹੁੰਦਾ ਉਹ ਆਪਣੇ ਲੈ ਸਕਦੇ ਹੈਗੇ। ਅੱਧਾ ਚਮਚਾ ਸਵੇਰ ਨੂੰ ਲੈ ਲਿਆ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ। ਜੇ ਜ਼ਿਆਦਾ ਹੁੰਦਾ ਤਾਂ 1 ਚਮਚਾ ਵੀ ਕਰ ਲਓ, ਕੋਈ ਉਹ ਬੜੀ ਪ੍ਰੋਬਲਮ ਨਹੀਂ ਹੈ ਇਹਦੇ ਵਿੱਚੋਂ। ਜੇ ਦਮਾ, ਖਾਂਸੀ, ਸਾਹ ਚੜ੍ਹਦਾ ਉਹਨਾਂ ਬੈਸਟ ਇਲਾਜ ਹੈਗਾ ਵਾ ਉਹਦੇ ਵਾਸਤੇ। ਜਾਂ ਫਿਰ ਜਿਵੇਂ ਪਿੱਠਵਾਂ ਦਰਦ ਹੁੰਦਾ ਤੁਸੀਂ ਉਹਨੇ ਲੈ ਸਕਦੇ। ਖਸਖਸ ਲੈਣੀ ਹੈਗੀ ਅਤੇ ਕਾਲੀਆਂ ਮਿਰਚਾਂ ਬਰਾਬਰ ਲੈਣੀਆਂ ਹੈਗੀਆਂ। ਅਤੇ ਇਹਦੇ ਵਿੱਚ ਤੁਸੀਂ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ ਦੁੱਧ ਨਾਲ ਜਾਂ ਪਾਣੀ ਨਾਲ, ਜੋ ਉਸ ਤਰ੍ਹਾਂ ਜੀਅ ਕਰਦਾ ਹੈ। ਜਾਂ ਫਿਰ ਉਹਦੇ ਵਿੱਚ ਤੁਸੀਂ ਐਲੋਵੀਰੇ ਦਾ ਗੁੱਦਾ ਜਿਹੜਾ ਹੁੰਦਾ ਉਹ ਤੁਸੀਂ 2 ਇੰਚ ਦਾ ਟੁਕੜਾ ਲੈ ਲੈਣਾ, ਦੇਸੀ ਘੀ ਨਾਲ ਭੁੰਨ ਕੇ ਉਹ ਤੁਸੀਂ ਉਹਨੇ ਖਾ ਲਿਆ ਕਰੋ। ਜਾਂ ਨਹੀਂ ਤਾਂ ਉਹਨੇ ਜਿਸ ਤਰ੍ਹਾਂ ਆਪਾਂ ਲੱਡੂ ਪੰਜੀਰੀ ਜੀ ਬਣਾਉਂਦੇ ਹਾਂ ਉਹਦੇ ਵਿੱਚ ਭਾਵੇਂ ਬਣਾ ਕੇ ਥੋੜ੍ਹਾ ਜਿਹਾ ਘੀ ਜ਼ਿਆਦਾ ਪਾ ਲਈਏ, ਉਹ ਫਿਰ ਲੱਡੂ ਜਿਹੇ ਪੱਟ ਲਓ 20 ਗ੍ਰਾਮ ਦੇ, ਉਹ ਖਾਏ ਤੇ ਵੀ ਉਹਦਾ ਪਿੱਠ ਦਾ ਦਰਦ ਥੋੜ੍ਹਾ ਠੀਕ ਹੋ ਜਾਊਗਾ। ਨਹੀਂ ਤਾਂ ਇੱਕ ਹੋਰ ਨੁਸਖਾ ਹੈਗਾ ਇਹਦੇ ਵਾਸਤੇ, ਕਿਸੇ ਕਿਸਮ ਦਾ ਦਰਦ ਹੋਵੇ, ਗੋਡਿਆਂ ਹੋਵੇ, ਪਿੱਠਵਾਂ ਹੋਵੇ, ਉਹ ਲੈਣੇ ਹੈਗੇ ਤੁਸੀਂ। ਤਿਲ ਲੈਣੇ ਹੈਗੇ 30 ਗ੍ਰਾਮ, ਸੂਰਜਮੁਖੀ ਦੇ ਬੀਜ ਲੈਣੇ ਹੈਗੇ 30 ਗ੍ਰਾਮ, ਅਲਸੀ 30 ਗ੍ਰਾਮ, ਚਾਰੇ ਮਗਜ਼ 30 ਗ੍ਰਾਮ, ਬਦਾਮ 30 ਗ੍ਰਾਮ, ਫੁੱਲ ਮਖਾਣੇ 30 ਗ੍ਰਾਮ, ਕਿੱਕਰ ਦਾ ਗੋਂਦ 30 ਗ੍ਰਾਮ, ਸੌਂਫ 30 ਗ੍ਰਾਮ,
ਜਿਹੜੇ ਆਪਣੇ ਫੁੱਲ ਮਖਾਣੇ ਹੈਗੇ ਉਹ ਘੀ ਦੇ ਵਿੱਚੋਂ ਪਾ ਕੇ ਤੁਸੀਂ ਭੁੰਨ ਲੈਣੇ ਹੈਗੇ। ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਸੀਂ ਰੋਸਟ ਬਗੈਰ ਫਰਾਈ ਜਿਸ ਤਰ੍ਹਾਂ ਰੋਸਟ ਕਰਨੀਆਂ ਜੀ, ਵੀ ਥੋੜ੍ਹੀਆਂ ਥੋੜ੍ਹੀਆਂ ਭੁੰਨ ਲੈਣੀਆਂ। ਬਾਕੀਆਂ ਸਾਰੀਆਂ ਅੱਡੇ ਅੱਡ ਭੁੰਨਣੀਆਂ ਹੈਗੀਆਂ। ਜਿਹੜੀਆਂ ਤਿਲ ਅੱਡ ਭੁੰਨਣੇ ਹੈਗੇ, ਸੂਰਜਮੁਖੀ ਦੇ ਬੀਜ, ਇਹ ਸਾਰੀਆਂ ਚੀਜ਼ਾਂ ਅੱਡੋ ਅੱਡ ਭੁੰਨਣੀਆਂ ਹੈਗੀਆਂ। ਕਿੱਕਰ ਦਾ ਗੋਂਦ ਤੇ ਫੁੱਲ ਮਖਾਣੇ ਇਹ ਤੁਸੀਂ ਘੀ ਦੇ ਵਿੱਚੋਂ ਭੁੰਨਣੇ ਹੈਗੇ, ਦੋਏ ਚੀਜ਼ਾਂ। ਇਹ ਫਿਰ ਵੀ ਖਿੱਲਾਂ ਜਿਹੀਆਂ ਜਿਹੀਆਂ ਫਿਰ ਇਹਨਾਂ ਨੂੰ ਪੀ ਦਿਓ ਤੁਸੀਂ, ਇਹ ਯਾਦ ਰੱਖਿਓ। ਬਾਕੀ ਚੀਜ਼ਾਂ ਨਹੀਂ ਭੁੰਨਣੀਆਂ ਘੀ 'ਚ, ਫੁੱਲ ਮਖਾਣੇ ਤੇ ਕਿੱਕਰ ਦੇ ਗੋਂਦ ਇਹ ਭੁੰਨਣੀ ਹੈਗੀ। ਇਹ ਭੁੰਨ ਕੇ ਫਿਰ ਤੁਸੀਂ ਉਹਨੇ ਖਾਣੀ ਹੈਗੀ। ਚਮਚਾ ਚਮਚਾ ਖਾ ਲਿਆ ਕਰੋ ਤੁਸੀਂ, ਚਮਚਾ ਸਵੇਰ ਨੂੰ ਖਾ ਲਿਆ, ਚਮਚਾ ਸ਼ਾਮ ਨੂੰ ਖਾ ਲਿਆ। ਇਹਦੇ ਨਾਲ ਸਾਰੇ ਬੋਡੀ ਦਾ ਜਿਹੜਾ ਦਰਦ ਹੈਗਾ ਉਹ ਦੂਰ ਹੋ ਜੂਗਾ। ਜਿਹੜੇ ਕਹਿੰਦੇ ਸੀਗੇ ਆਪਣੇ ਮੋਟਾਪਾ ਹੈਗਾ ਉਹਦਾ ਠੀਕ ਕਰਨਾ ਹੈਗਾ, ਉਹਦੇ ਵਿੱਚ ਮਤਲਬ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਕੁਛ ਪਾਣੀ 1 ਗਲਾਸ ਉਬਾਲ ਲੈਣਾ। ਪਾਣੀ ਜਦ 2 ਕੁ ਮਿੰਟ ਉਬਲ ਗਿਆ ਪਾਣੀ ਐਨ ਚੰਗੀ ਤਰ੍ਹਾਂ, ਉਹਨੂੰ ਆਪਣੇ ਕੋਸਾ ਜਿਹਾ ਕਰ ਲੈਣਾ ਹੈਗਾ, ਠੰਡਾ ਕਰ ਲੈਣਾ ਕੋਸਾ ਜਿਹਾ। ਉਹਦੇ ਵਿੱਚ ਤੁਸੀਂ 1 ਨਿੰਬੂ ਨਿਚੋੜਨਾ ਹੈਗਾ ਤੇ 2 ਚਮਚੇ ਤੁਸੀਂ ਸ਼ਹਿਦ ਦੇ ਨਿਚੋੜਨੇ ਹੈਗੇ। ਸ਼ਹਿਦ ਪਾਉਣਾ ਹੈਗਾ ਵਿੱਚ। ਇਹ ਤੁਸੀਂ ਉਹਨੇ ਖਾਲੀ ਪੇਟ ਉੱਠ ਕੇ ਪੀਣਾ ਹੈਗਾ ਜੀ। ਇਹਦੇ ਨਾਲ ਇਹ ਤੁਸੀਂ ਉਹਨੇ ਥੋੜ੍ਹਾ ਜਿਹਾ ਟਾਈਮ ਕਰੋ, ਮਹੀਨਾ, ਹੌਲੀ ਹੌਲੀ ਤੁਹਾਨੂੰ ਆਪਣੀ ਚਰਬੀ ਫੀਲ ਹੋਊਗੀ, ਚਰਬੀ ਤਾਰੀ ਘਟੀ ਜਾਊਗੀ। ਇਹ ਵਧੀਆ ਇਲਾਜ ਹੈ ਜੀ। ਜੇ ਇਕੱਲਾ ਨਿੰਬੂ ਪੀਂਦੇ ਆ ਤੁਸੀਂ, ਸ਼ਹਿਦ ਨਹੀਂ ਪਾਉਂਦੇ ਪਏ, ਸਾਰਾ ਭਾਰ ਵਧੂਗਾ। ਜੇ ਤੁਸੀਂ ਸ਼ਹਿਦ ਪਾ ਕੇ ਪੀਂਦੇ ਤਾਂ ਸਾਰਾ ਭਾਰ ਘੱਟਦਾ ਹੈਗਾ। ਇਹ ਤੁਹਾਨੂੰ ਪੱਕੀ ਗੱਲ ਦੱਸ ਦਿੰਦਾ। ਜਾਂ ਫਿਰ ਇਹਦੇ ਤੁਸੀਂ ਉਹਨੇ ਮੂਲੀ ਜਿਹੜੀ ਹੁੰਦੀ, ਮੂਲੀ ਸ਼ਹਿਦ ਪਾ ਕੇ ਤੁਸੀਂ ਖਾਣੀ ਹੈਗੀ। ਜਾਂ ਫਿਰ ਇਹਦੇ ਵਿੱਚ ਤੁਸੀਂ ਫੁੱਲ ਗੋਭੀ ਦਾ ਜੂਸ, ਗਾਜਰਾਂ ਦਾ ਜੂਸ ਤੇ ਕਾਲਾ ਨੂਣ ਤੇ ਕਾਲੀ ਮਿਰਚ ਪਾ ਕੇ ਇਹ ਤੁਸੀਂ ਉਹਨੇ ਯੂਜ਼ ਕਰਨਾ ਹੈਗਾ ਜੀ। ਅੱਧਾ ਗਲਾਸ ਤੁਸੀਂ ਫੁੱਲ ਗੋਭੀ ਦੇ ਜੂਸ ਦਾ, ਅੱਧਾ ਗਲਾਸ ਗਾਜਰਾਂ ਦਾ ਜੂਸ ਇਹ ਪੀਣਾ ਹੈਗਾ ਜੀ, ਕਾਲੀ ਨੂਣ ਤੇ ਕਾਲਾ ਮਿਰਚ ਪਾ ਕੇ। ਅੱਛਾ, ਫਿਰ ਇਹਦੇ ਵਿੱਚ ਤੁਸੀਂ ਮਗਾਂ ਯੂਜ਼ ਕਰ ਸਕਦੇ ਹੈਗੇ। ਤੁਸੀਂ ਮਗਾਂ ਦਾ ਚੂਰਨ ਤੁਸੀਂ ਉਹਨੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਇਹਦੇ ਨਾਲ ਵੀ ਭਾਰ ਘੱਟ ਜਾਂਦਾ ਹੈਗਾ। ਫਿਰ ਤੁਸੀਂ ਉਹਨੇ ਔਲਾ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ ਕਿਸੇ ਦਾ ਔਲੇ ਦਾ ਜੂਸ ਲੱਗ ਜਾਓ ਪੀਣ, ਉਹ ਵਧੀਆ ਹੈਗਾ। 5-6 ਚਮਚੇ ਔਲੇ ਦਾ ਜੂਸ ਤੁਸੀਂ ਪਾਣੀ ਮੈਂ ਘੋਲ ਕੇ ਇਹ ਤਾਂ ਪੀ ਲਿਆ ਕਰੋ ਸਵੇਰ ਨੂੰ ਉੱਠ ਕੇ। ਇਹ ਵੀ ਵਧੀਆ ਚੀਜ਼ ਹੈਗੀ। ਜੇ ਦਵਾਈ ਤੁਹਾਨੂੰ ਇੱਥੇ ਮਿਲਦੀ ਹੈਗੀ, ਇਹ ਉਹ ਮੈਂ ਦੱਸਣ ਲੱਗਾ ਜੀ ਤੁਹਾਨੂੰ, ਹਰੜਾਂ, ਔਲਾ, ਪਿੱਤ ਪਾਪੜਾ, ਅਰਜਨ ਦੀ ਛਿੱਲ ਤੇ ਗਲੋ ਪਾਊਡਰ। ਇਹ ਤੁਸੀਂ ਉਹਨੇ ਸਾਰੀਆਂ ਚੀਜ਼ਾਂ ਲੈ ਕੇ ਕੁੱਟ ਪੀਸ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਿਹਨਾਂ ਨੂੰ ਕੋਲੈਸਟਰੋਲ ਹੈਗਾ ਉਹ ਵੀ ਆਪਣੇ ਯੂਜ਼ ਕਰ ਸਕਦੇ ਹੈਗੇ। ਵਧੀਆ ਚੀਜ਼ ਹੈਗੀ ਜੀ ਕੋਲੈਸਟਰੋਲ ਵਾਲਿਆਂ ਵਾਸਤੇ। ਅੱਛਾ, ਅੱਗੇ ਚੱਲਦੇ ਹੈਗੇ ਜੀ। ਦਿਲ ਦੀ ਧੜਕਣ ਕਹਿੰਦੇ ਤੇ ਤੇਜ਼ ਚੱਲਦੀ ਹੈਗੀ, ਉਹ ਲੈਣੀ ਹੈਗੀ ਤੁਸੀਂ ਬ੍ਰਹਮੀ ਪਾਊਡਰ 20 ਗ੍ਰਾਮ, ਤ੍ਰਿਫਲਾ ਪਾਊਡਰ 60 ਗ੍ਰਾਮ, ਕਾਲੀ ਮਿਰਚ 5 ਗ੍ਰਾਮ। ਇਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਅੱਛਾ ਜੀ, ਜਿਹੜੇ ਕਹਿੰਦੇ ਸੀਗੇ ਲੱਤਾਂ ਦੁਖਦੀਆਂ ਹੈਗੀਆਂ, ਉਹ ਆਪਣੇ 1 ਕੱਪ ਗਰਮ ਦੁੱਧ ਦੇ ਵਿੱਚੋਂ 3-4 ਕਲੀਆਂ ਲਸਣ ਦੀਆਂ ਉਬਾਲ ਲੈਣੀਆਂ ਹੈਗੀਆਂ। ਫਿਰ 1 ਚਮਚਾ ਤੁਸੀਂ ਔਲਾ ਪਾਊਡਰ ਲੈ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ ਜੀ। ਦੂਸਰਾ ਇਲਾਜ ਹੈਗਾ ਉਹਨੇ ਪਪੀਤਾ, ਤੁਸੀਂ ਇਹਦੇ ਵਿੱਚੋਂ ਖਾ ਸਕਦੇ ਹੈਗੇ। ਪਪੀਤਾ ਲੈ ਕੇ ਉੱਪਰ ਤੁਸੀਂ ਥੋੜ੍ਹੀ ਜਿਹੀ ਲੌਂਗ ਜਿਹੜੇ ਹੁੰਦੇ, 1 ਚੁਟਕੀ ਲੌਂਗ ਪੀ ਕੇ ਉਹ ਉੱਪਰ ਪਾ ਕੇ ਤੁਸੀਂ ਇਹ ਪਪੀਤਾ ਖਾਓ। ਇਹਦੇ ਨਾਲ ਵੀ ਤੁਹਾਡੇ ਲੱਤਾਂ ਦਾ ਦਰਦ ਦੂਰ ਹੋ ਜੂਗਾ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ, ਕਈ ਵਾਰੀ ਟਰਾਈ ਕਰਕੇ ਦੇਖ ਲਵੇਂ, ਸੁਹਾਗਾ ਜਿਹੜਾ ਹੁੰਦਾ ਆਪਾਂ ਖੰਘ ਵਾਸਤੇ ਲੈਂਦੇ ਹਾਂ ਆਪਾਂ, ਉਹ ਵੀ ਕੰਮ ਕਰ ਜਾਂਦਾ ਜੀ ਇਹਦੇ ਵਾਸਤੇ। 1 ਚੁਟਕੀ ਸੁਹਾਗੇ ਦੀ ਖਿੱਲ ਤੁਸੀਂ ਆਪਣੇ ਇਹ ਵੀ ਟਰਾਈ ਕਰ ਸਕਦੇ ਹੈਗੇ ਜਿਹਨਾਂ ਦੇ ਲੱਤਾਂ ਵਿੱਚ ਦਰਦ ਹੁੰਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ 1 ਕੱਪ ਸਰੋਂ ਦਾ ਤੇਲ ਲੈ ਲਓ, 1 ਸਾਬਤਾ ਗੱਠਾ ਲਸਣ ਦਾ ਲੈ ਕੇ ਤੇ 1 ਚਮਚਾ ਜਵੈਣ ਦਾ ਪਾ ਕੇ, ਥੋੜ੍ਹੀ ਸੁੰਡ ਪਾ ਕੇ ਉਹ ਤੁਸੀਂ ਉਹਨੇ ਉਬਾਲ ਲਓ ਉਹਨੂੰ ਤੇਲ ਨੂੰ। ਜਦ ਤੇਲ ਐਨ ਲਸਣ ਤੈਰ ਕੇ ਉੱਪਰ ਆ ਗਿਆ, ਬਸ ਉਹਨੂੰ ਭੁੰਨ ਕੇ ਉਹਦੀ ਮਾਲਿਸ਼ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਇਹ ਮਾਲਿਸ਼।
ਇਹ ਤਾਂ ਜਿਸ ਮੈਂ ਮਾਲਿਸ਼ ਇੱਥੇ ਕਰੀ ਸੀਗੀ, ਗੋਰਾ ਸੀਗਾ, ਉਹਦੀ ਲੱਤਾਂ ਜਮਾਂ ਤੇ ਨਹੀਂ ਤੁਰਦੀਆਂ ਨਹੀਂ ਸੀਗੀਆਂ ਜੀ, ਫੌੜੀ ਨਾਲ ਤੁਰਦਾ ਹੁੰਦਾ ਸੀਗਾ ਉਹ। ਮੈਂ ਇਹਦੇ 2 ਮਹੀਨੇ ਲਗਾਤਾਰ ਮਾਲਿਸ਼ ਕਰੀ ਉਹਦੀ ਆਪਣੇ ਹੱਥਾਂ ਨਾਲ ਜੀ, ਤੇ ਐਨ ਦਿਲ ਬਗੈਰ ਫੌੜੀਆਂ 2 ਮਹੀਨੇ ਬਗੈਰ ਫੌੜੀਆਂ ਤੇ ਤੁਰਨ ਲੱਗ ਗਿਆ ਸੀਗਾ। ਡਾਕਟਰ ਵੀ ਹੈਰਾਨ ਸੀਗੇ, ਸਾਰੇ ਸਪੈਸ਼ਲਿਸਟਾਂ ਨੇ ਇੱਥੇ ਜਵਾਬ ਦਿੱਤੇ ਸੀ ਵੀ ਤੇਰੀ ਤਾਂ ਸਰਕੂਲੇਸ਼ਨ ਜਮਾਂ ਤੇ ਬੰਦ ਹੋ ਗਈ। ਜਿਨ੍ਹਾਂ ਦੀ ਬਲੱਡ ਦੀ ਸਰਕੂਲੇਸ਼ਨ ਅੱਗੇ ਮੈਂ ਦੱਸਦਾ ਹੋਰ ਨੁਕਸੇ, ਇਹ ਵੀ ਆਪਣੇ ਉਹਦੀ ਮਾਲਿਸ਼ ਕਰੇ ਜੀ, ਐਨ ਆਪਣੇ ਪੱਕੀ ਗਰੰਟੀ ਹੈ ਠੀਕ ਹੋ ਜਾਂਦਾ ਜੀ ਇਹਦੇ ਨਾਲ। ਇੱਕ 2-3 ਨੁਕਸੇ ਹੋਰ ਹੈ ਜੀ ਗੈਸ, ਜਿਹਨਾਂ ਦੇ ਗੈਸ ਬਣਦੀ ਹੈਗੀ। ਜਵੈਣ ਲੈ ਲੈਣੀ ਹੈਗੀ 50 ਗ੍ਰਾਮ, ਕੁਆਰ ਦਾ ਗੁੱਦਾ ਲੈ ਲੈਣਾ ਹੈਗਾ 50 ਗ੍ਰਾਮ ਜੀ। ਇਹਨਾਂ ਨੂੰ ਉਹਨੇ ਸੁਕਾ ਲਓ ਕੁੱਟ ਕੇ, ਤੇ ਉਹਨੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਨਹੀਂ ਤਾਂ ਆਪਣੇ ਕਚਨਾਰ ਦੇ ਆਪਣੇ ਬੀਜਾਂ ਦਾ ਤੇਲ ਜੇ ਤੁਹਾਨੂੰ ਇੱਥੇ ਮਿਲਦਾ ਜੀ, ਕਚਨਾਰ ਦੇ ਬੀਜਾਂ ਦਾ ਤੇਲ, ਉਹਦੀਆਂ ਤੁਸੀਂ 5-7 ਬੂੰਦਾਂ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਗੈਸ ਵਾਲੇ ਮੇਥੀ ਦੀ ਸਬਜ਼ੀ ਤੁਸੀਂ ਆਪਣੇ ਜ਼ਿਆਦਾ ਖਾਇਆ ਕਰੋ ਜੀ। ਮੇਥੀ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਅਦਰਕ ਨਿੰਬੂ ਨਿਚੋੜ ਕੇ ਤੁਸੀਂ ਇਹ ਅਚਾਰ ਜਿਹਾ ਪਾ ਕੇ ਰੋਟੀ ਨਾਲ ਖਾ ਲਿਆ ਕਰੋ। ਤਿਰਫਲਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਉਹ ਤੁਸੀਂ ਲੈਣਾ ਹੈਗਾ। ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਪਾਈਨਐਪਲ ਦਾ ਜੂਸ ਪੀ ਲਿਆ ਕਰੋ ਜੀ, ਇਹ ਆਪਣੇ ਫਾਰੇ ਨੂੰ ਠੀਕ ਕਰ ਦਿੰਦਾ ਹੈਗਾ। ਪਾਈਨਐਪਲ ਦਾ ਜੂਸ ਤੁਸੀਂ ਪੀ ਲਓ। ਪਾਈਨਐਪਲ ਦਾ ਜੂਸ ਤੁਸੀਂ ਆਪਣੇ ਜਿਹਨਾਂ ਨੂੰ ਬੁਖਾਰ ਜਿਹਾ ਹੋ ਜਾਂਦਾ, ਬੁਖਾਰ ਨਹੀਂ, ਨਿਆਣਿਆਂ ਨੂੰ ਕਈ ਵਾਰੀ ਬੁਖਾਰ ਹੋ ਜਾਂਦਾ, ਸਿਆਣੇ ਨੂੰ, ਉਹ ਪਾਈਨਐਪਲ ਦਾ ਜੂਸ ਪੀ ਲਵੇਂ ਤਾਂ ਉਹਦੇ ਨਾਲ ਵੀ ਬੁਖਾਰ ਲੈ ਜਾਂਦਾ ਹੁੰਦਾ ਜੀ। ਜਿਹੜੇ ਦਿਲ ਦੀ ਧੜਕਣ ਕਹਿੰਦੇ ਸੀਗੇ ਵੀ ਤੇਜ਼ ਰਹਿੰਦੀ ਹੈਗੀ, ਉਹ ਆਪਣੇ ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੈਗੇ ਜੀ। ਇਹਦੇ ਵਿੱਚ ਅਨਾਰ ਦਾ ਜੂਸ ਪੀ ਲਿਆ ਕਰੋ, ਤੇ ਪਪੀਤਾ ਖਾ ਕੇ ਉੱਪਰ ਪਪੀਤਾ ਪਾ ਕੌਲੀ 'ਚ 2 ਲੌਂਗ ਪੀ ਕੇ ਤੁਸੀਂ ਉਹ ਲੈ ਸਕਦੇ ਹੈਗੇ। ਸੁੱਕਾ ਧਨੀਆ ਤੇ ਆਪਣੇ ਉਨੀ ਮਿਸ਼ਰੀ ਬਰਾਬਰ ਲੈ ਕੇ ਉਹ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ, ਜਿਹਨਾਂ ਦਿਲ ਤੇ ਧੜਕਦਾ ਹੈਗਾ। ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਗਾਜਰਾਂ ਦਾ ਜੂਸ, ਨਿੰਬੂ ਨਿਚੋੜ ਕੇ ਇਹ ਲੈ ਸਕਦੇ ਹੈਗੇ। ਥੋੜ੍ਹੇ 5-10 ਦਾਣੇ ਪਿਸਤੇ ਦੇ ਲੈ ਕੇ 1 ਚੁਟਕੀ ਸੇਂਦਾ ਨੂੰ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਦਹੀਂ ਦੇ ਵਿੱਚ ਤੁਸੀਂ 2 ਚਮਚੇ ਔਲਿਆਂ ਦਾ ਚੂਰਨ ਪਾ ਕੇ ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ, ਦਿਲ ਦੀ ਧੜਕਣ ਜਿਹੜੀ। ਜਾਂ ਫਿਰ ਗਾਜਰਾਂ ਦੀ ਖੀਰ ਤੁਸੀਂ ਸ਼ੱਕਰ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਹਰੀਆਂ ਦਾਖਾਂ ਜਿਹੜੀਆਂ ਹੁੰਦੀਆਂ 25-30 ਹਰੀਆਂ ਦਾਖਾਂ ਲੈ ਕੇ ਉਹਨੂੰ ਗੁਲਾਬ ਜਲ ਦੇ ਵਿੱਚ ਭਿਓ ਕੇ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ 1-1 ਦਾਖ ਮੂੰਹ ਪਾ ਕੇ ਹੌਲੀ ਚੱਬ ਕੇ ਤੁਸੀਂ ਉਹ ਖਾ ਸਕਦੇ ਹੈਗੇ। ਨਹੀਂ ਤਾਂ ਅੱਧਾ ਚਮਚਾ ਗਲੋ ਪਾਊਡਰ ਦਾ, ਅੱਧਾ ਚਮਚਾ ਆਪਣੇ ਬ੍ਰਹਮੀ ਦਾ, ਇਹ ਲੈ ਲਿਆ ਕਰੋ। ਇਹਦੇ ਨਾਲ ਵੀ ਸਾਡੇ ਦਿਲ ਦੀ ਧੜਕਣ ਕਮਜ਼ੋਰ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਸੀਗੇ ਆਪਣੇ ਕੰਨਾਂ ਦੇ ਵਿੱਚੋਂ ਇਨਫੈਕਸ਼ਨ ਜੀ ਰਹਿੰਦੀ ਹੈਗੀ ਜਾਂ ਮੈਲ ਜੀ ਕਹਿੰਦੇ ਤੇ ਜੰਮ ਜਾਂਦੀ ਹੈ, ਵਾਟਐਵਰ ਜੋ ਕੁਛ ਵੀ ਹੈਗਾ, ਉਹ ਆਪਣੇ ਇੰਡੀਆ ਤੋਂ ਸਾਡੇ ਐਂ ਕਰਦੇ ਸੀ। ਮੇਰੇ ਡੈਡੀ ਡਾਕਟਰ ਹੁੰਦੇ ਸੀਗੇ ਜੀ, ਉਹ ਤੁਸੀਂ ਆਪਣੇ ਹਾਈਡਰੋਜਨ ਪਰੋਕਸਾਈਡ ਮਿਲ ਜਾਂਦੀ ਹੈ ਜੀ, ਲਿਕੁਇਡ ਦਵਾਈ ਹੈਗੀ ਹੈ, ਛੋਟੀ ਜਿਹੀ ਆਪਣੇ ਸ਼ੀਸ਼ੀ ਲੈ ਲਓ ਇੱਕ, ਉੱਥੇ ਤੇ ਸਸਤੀ ਆ ਜਾਂਦੀ ਕਾਊਂਟਰ ਤੇ, ਬਗੈਰ ਤੁਹਾਨੂੰ ਡਾਕਟਰ ਦੀ ਉਹ ਤੇ ਮਿਲ ਜਾਣੀ ਹੈ। ਹਾਈਡਰੋਜਨ ਪਰੋਕਸਾਈਡ ਕਹਿੰਦੇ ਉਹਨੂੰ, ਆਪਣੇ ਸ਼ਾਇਦ ਇੰਡੀਅਨ ਸਟੋਰਾਂ 'ਚ ਵੀ ਪਈ ਹੋਵੇ ਜੀ। ਉਹਦੇ ਤੁਸੀਂ ਆਪਣੇ ਹਫ਼ਤੇ ਬਾਅਦ 2-3 ਵਾਰੀ ਕੰਨ ਐਂ ਕਰਕੇ ਟੇਢਾ ਕਰਕੇ ਗਰਦਨ, ਤੇ ਉਹਦੇ ਵਿੱਚ 5-7 ਬੂੰਦਾਂ ਡਰੋਪ ਨਾਲ ਤੁਸੀਂ ਆਪਣੇ ਪਾ ਦੇਣੀਆਂ ਹੈਗੀਆਂ। ਉਹ ਫਿਰ ਐਂ ਉਗਲੂਗੀ ਜਿਸ ਤਰ੍ਹਾਂ ਉਹਨੇ ਮਿੱਠਾ ਸੋਡਾ ਉਗਲਦਾ ਹੁੰਦਾ। ਹੌਲੀ ਤੁਸੀਂ 5-7 ਮਿੰਟ 5-4 ਮਿੰਟ ਇਹ ਰੱਖਣਾ ਹੈਗਾ। ਜੇ ਜ਼ਿਆਦਾ ਵੀ ਪਾ ਦੋਗੇ ਉਹਦੇ ਕੋਈ ਪ੍ਰੋਬਲਮ ਨਹੀਂ ਹੈਗੀ। 5-7 ਬੂੰਦਾਂ ਉਹਨੇ ਪਾ ਦਿੱਤੀਆਂ ਇੱਕ ਕੰਨ 'ਚ, ਫਿਰ ਉਹ ਆਪਣੇ ਕੰਨ ਮੁੱਧਾ ਕਰਕੇ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਉਬਲਣੇ ਤੇ ਬੰਦ ਹੋ ਗਿਆ, ਤੇ ਉਹ ਤੁਸੀਂ ਆਪਣੇ ਟੇਢਾ ਕਰਕੇ ਪਾਣੀ ਬਾਹਰ ਕੱਢ ਦਿਓ। ਫਿਰ ਡੱਕੇ ਨਾਲ ਆਪਣੇ ਸਾਫ਼ ਕਰਕੇ ਕੰਨ ਨੂੰ, ਫਿਰ ਇਸ ਤਰ੍ਹਾਂ ਤੁਸੀਂ ਦੂਜੇ ਪਾਸੇ ਕਰ ਲਿਆ ਕਰੋ। ਐਂ ਕਰ ਲਿਆ। ਉਹਦੇ ਬਾਅਦ ਜੇ ਕੰਨ ਸਾਰੇ ਸਾਫ਼ ਹੋ ਗਏ ਤਾਂ ਉਹਦੇ ਬਾਅਦ ਤੁਸੀਂ ਐਂ ਕਰੋ, ਨਹੀਂ ਤਾਂ 6 ਗ੍ਰਾਮ ਤੁਸੀਂ ਮਾਜੂ ਲੈਣੇ ਹੈਗੇ। ਮਾਜੂ ਇਹ ਹਰੇਕ ਆਪਣੇ ਇੰਡੀਅਨ ਸਟੋਰਾਂ 'ਚ ਪਏ ਹੈਗੇ ਜੀ। 40-45 ਗ੍ਰਾਮ ਤੁਸੀਂ ਕੋਈ ਵੀ ਸ਼ਰਾਬ ਲੈ ਲੈਣੀ ਹੈਗੀ ਜੀ, ਵਧੀਆ ਸ਼ਰਾਬ ਜੀ। ਉਹਦੇ ਵਿੱਚ 6 ਗ੍ਰਾਮ ਤੁਸੀਂ ਮਾਜੂ ਪਾ ਕੇ ਇਹ ਤੁਸੀਂ ਰੱਖ ਲੈਣੇ ਹੈਗੇ। ਇਹ ਜਦ ਐਂ ਘੁਲ ਗਏ ਵਿੱਚ ਫਿਰ ਇਹਦੇ ਪੁਣ ਕੇ, ਜੇ ਤੁਹਾਨੂੰ ਲੱਗਦਾ ਹਾਂ ਪੁਣ ਲਿਓ ਤੁਸੀਂ ਇਹਨੂੰ ਕੱਪੜੇ ਵਾਂਗ ਪੁਣ ਕੇ ਉਹ ਸ਼ੀਸ਼ੀ ਵਿੱਚ ਭਰ ਕੇ ਰੱਖ ਲਓ। ਇਹਦੀਆਂ 2-3 ਬੂੰਦਾਂ ਤੁਸੀਂ ਆਪਣੇ ਕੰਨਾਂ ਪਾ ਲਈਆਂ,
ਜੇ ਥਾਰੇ ਅੰਦਰ ਕੰਨ ਦੀ ਕੋਈ ਇਨਫੈਕਸ਼ਨ ਹੈ ਜਾਂ ਕੰਨ ਮਤਲਬ ਤੇਰੇ ਪੀਕ ਪੂਕ ਨਿਕਲ ਕੇ ਜੰਮਦੀ ਹੈਗੀ ਜਾਂ ਵਾਟ ਐਵਰ ਜੋ ਕੁਝ ਵੀ ਹੈਗਾ, ਉਹ ਇੱਕ ਤਾਂ ਉਹ ਠੀਕ ਹੋ ਜਾਊਗਾ। ਗਲੇ ਤੁਸੀਂ ਆਪਣੇ ਜਿਹੜੀ ਆ ਦੱਸੀ ਹੈਗੀ ਨਾਲ ਥਾਰੇ ਇਹਦੇ ਨਾਲ ਕੰਨ ਕਲੀਨ ਰਹੋਗੇ। ਸਿੱਧਾ ਜੀ ਸੌਖਾ ਇਲਾਜ ਹੈਗਾ ਜੀ ਇਹਦਾ, ਵਧੀਆ। ਅੱਛਾ ਜੀ, ਐਸਿਡਿਟੀ ਵਾਸਤੇ ਪੁੱਛਦੇ ਇੱਕ ਤਾਂ ਤੁਸੀਂ ਨਾਰੀਅਲ ਦਾ ਪਾਣੀ ਪੀ ਸਕਦੇ, ਜਿਹਨਾਂ ਤੇਜ਼ਾਬ ਬਣਦਾ ਹੈਗਾ। ਔਲੇ ਦਾ ਚੂਰਨ ਲੈ ਕੇ 1 ਚਮਚਾ ਤੁਸੀਂ ਉੱਪਰ ਤੇ ਨਾਰੀਅਲ ਦਾ ਪਾਣੀ ਪੀ ਲਿਆ ਕਰੋ। ਜਾਂ ਜੇ ਤੁਹਾਨੂੰ ਔਲੇ ਦਾ ਜੂਸ ਹੈਗਾ ਇਹਦੇ ਵਿੱਚ ਤੁਸੀਂ 2 ਕੌਂਸ ਜੂਸ ਲੈ ਕੇ 6-7 ਚਮਚੇ ਸਮਝ ਲਓ, 5-6 ਚਮਚੇ ਜੂਸ ਦੇ ਲੈ ਕੇ ਔਲੇ ਦਾ ਜੂਸ, ਤੇ ਅੱਧਾ ਚਮਚਾ ਜਾਂ 1 ਚਮਚਾ ਤੁਸੀਂ ਜੀਰੇ ਦਾ ਪਾਊਡਰ ਲੈ ਕੇ ਉੱਪਰੋਂ ਜੂਸ ਪੀ ਲਿਆ ਕਰੋ, ਜਾਂ ਵਿੱਚ ਵਿੱਚ ਘੋਲ ਕੇ ਪੀ ਲਓ, ਵੱਡਾ ਹੈਕ। ਜਾਂ ਫਿਰ ਤੁਸੀਂ ਅਬ ਪੀਤੀ ਕਰ ਚੂਰਨ, ਇਹ ਮਿਲਦਾ ਜੀ, ਬਣਿਆ ਬਣਾਇਆ ਮਿਲ ਜਾਂਦਾ, ਔਡਰ ਦੇ ਕੇ ਤੁਸੀਂ ਮੰਗਵਾ ਲਓ। ਅਬ ਪੀਤੀ ਕਰ ਚੂਰਨ, ਇਹ ਜਿਸ ਤਰ੍ਹਾਂ ਸ਼ੀਸ਼ੀ ਦੇ ਉੱਤੇ ਲਿਖਿਆ ਹੋਇਆ ਉਸ ਤਰ੍ਹਾਂ ਤੁਸੀਂ ਖਾ ਲਿਆ ਕਰੋ। ਫਿਰ ਨਹੀਂ ਤਾਂ ਨਿੰਬ ਦੀਆਂ ਨੰਬੋਲੀਆਂ, ਤੁਸੀਂ ਨਿੰਬ ਦੀਆਂ ਨੰਬੋਲੀਆਂ ਇੱਥੇ ਸੁੱਕੀਆਂ ਤਾਂ ਮਿਲ ਹੀ ਜਾਊਗੀਆਂ ਮੇਰੇ ਖਿਆਲ, ਉਹ ਤੁਸੀਂ ਖਾ ਸਕਦੇ। 5-10 ਨਿੰਬ ਦੀਆਂ ਨੰਬੋਲੀਆਂ ਪੀ ਕੇ ਤੁਸੀਂ ਖਾ ਲੈ ਲਿਆ ਕਰੋ ਇਹਦੇ ਵਿੱਚੋਂ। ਫਿਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਤੁਸੀਂ ਗਾਜਰਾਂ ਦਾ ਜੂਸ ਪੀਓ ਲਗਾਤਾਰ, ਇਹਦੇ ਚੱਕ ਦਿੰਦਾ ਜੀ ਐਸਿਡਿਟੀ। ਮੇਰਾ ਤਾਂ ਇਹੀ ਕੰਮ ਹੈ ਜੀ ਸਾਰਿਆਂ ਤੋਂ ਪਹਿਲਾਂ ਮੇਰਾ ਬ੍ਰੇਕਫਾਸਟ ਇਹੀ ਹੁੰਦਾ ਹੈਗਾ। ਆਪਣੇ ਗਾਜਰਾਂ ਦਾ ਜੂਸ, 5-6 ਗਾਜਰਾਂ, ਵਿੱਚੋਂ ਟਮਾਟਰ ਪਾ ਲਿਆ, ਕਦੀ ਆਪਣੇ ਐਪਲ ਪਾ ਲੈਣਾ, ਕਦੀ ਇਸ ਤਰ੍ਹਾਂ ਟੇਸਟ ਚੇਂਜ ਕਰਨੇ ਨਾ, ਸਟ੍ਰਾਬੇਰੀ ਪਾ ਲਈ, ਜਿਸ ਤਰ੍ਹਾਂ ਥੋੜ੍ਹਾ ਜੀਅ ਕਰਦਾ ਉਸ ਤਰ੍ਹਾਂ ਟੇਸਟ ਚੇਂਜ ਕਰੀ ਜਾਓ ਅਤੇ ਪੀ ਚੱਲੋ। ਨਾ ਤਾਂ ਕਦੀ ਗੈਸ ਹੋਊਗੀ ਤੁਹਾਨੂੰ, ਨਾ ਤੁਹਾਨੂੰ ਕਬਜੀ ਹੋਊਗੀ, ਅਤੇ ਨਾ ਤੁਹਾਨੂੰ ਆਪਣੇ ਐਸਿਡਿਟੀ ਹੋਊਗੀ। ਇਹ 3 ਚੀਜ਼ਾਂ ਦੀ ਗਰੰਟੀ ਹੈ ਜੀ। ਤੁਸੀਂ ਉਹਨੇ ਕਰਕੇ ਦੇਖ ਲਓ, ਭਾਵੇਂ ਐ ਨਹੀਂ ਵੀ 2 ਦਿਨ ਪੀ ਕੇ ਤੁਸੀਂ ਕਹਿ ਦਵੇਂ ਮੇਰਾ ਨਹੀਂ ਹੋਊਗਾ। ਇਹ ਲਗਾਤਾਰ ਪੀਣਾ ਹੀ ਪੈਣਾ ਜੀ, ਲਗਾਤਾਰ ਪੀਓਗੇ ਤਾਂ ਤੁਹਾਨੂੰ ਆਪਣੇ ਠੀਕ ਰਹੂਗਾ ਇਹਦੇ ਨਾਲ ਵਧੀਆ। ਜਿਹੜੇ ਕਹਿੰਦੇ ਤੇ ਹੱਥ ਪੈਰ ਸੁਣਦੇ ਹੈਗੇ, ਉਹ ਉਹਨੇ ਤੁਹਾਨੂੰ ਉਹਨੇ ਕਸੁੰਬੇ ਦਾ ਤੇਲ ਤੁਹਾਨੂੰ ਮਿਲਦਾ, ਉਹਦੇ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ, ਉਹਦੇ ਨਾਲ ਹਟ ਜਾਂਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜੇ ਤੁਹਾਨੂੰ ਨਿੰਬ ਦੀ ਬਾਰਖ ਜਿਹੜੀ ਹੁੰਦੀ ਉਹ ਮਿਲਦੀ ਹੈਗੀ, ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਜਾਂ ਜਿਸ ਤਰ੍ਹਾਂ ਪਹਿਲਾਂ ਮੈਂ ਤੁਹਾਨੂੰ ਸਰੋਂ ਦੇ ਤੇਲ ਮਤਲਬ ਲਸਣ ਜਵੈਣ ਪਾ ਕੇ ਦੱਸਿਆ, ਉਹ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ ਮਾਲਿਸ਼ ਕਰਨੀ ਹੈਗੀ। ਜਾਂ ਸ਼ਹਿਦ ਲੈਣਾ ਹੈਗਾ ਤੁਸੀਂ 200 ਗ੍ਰਾਮ, ਸ਼ੱਕਰ ਲੈਣਾ ਹੈਗਾ 25 ਗ੍ਰਾਮ, ਇਹ ਮਿਕਸ ਕਰਕੇ ਜਾਮ ਜਿਹਾ ਬਣ ਜੂਗਾ ਸਾਰਾ। 1 ਚਮਚਾ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ, ਇਹ ਵੀ ਆਪਣੇ ਬਲੱਡ ਦੀ ਸਰਕੂਲੇਸ਼ਨ ਨੂੰ ਠੀਕ ਕਰ ਦਿੰਦਾ ਜੀ। ਜਾਂ ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਲੈ ਲਓ ਤੁਸੀਂ 100 ਗ੍ਰਾਮ, ਅਤੇ 25 ਗ੍ਰਾਮ ਵਿੱਚੋਂ ਤੁਸੀਂ ਜੈਫਲ ਨਟਮੈਗ ਜਿਹੜਾ ਹੁੰਦਾ ਉਹ ਪੀ ਕੇ ਪਾ ਲੈਣਾ ਹੈਗਾ, ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਅੱਧਾ ਚਮਚਾ ਤੁਸੀਂ 1 ਚਮਚਾ ਤੁਲਸੀ ਦਾ ਰਸ ਲੈ ਲੈਣਾ ਹੈਗਾ, ਅਤੇ 1 ਚਮਚੇ ਤੁਸੀਂ ਆਪਣੇ ਲਸਣ ਦਾ ਰਸ ਕੱਢਣਾ ਹੈਗਾ, 1 ਚਮਚਾ ਸ਼ਹਿਦ ਦਾ ਅਤੇ 1 ਚਮਚਾ ਸੁੰਢ ਦਾ, ਇਹ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਚੱਟ ਲਿਆ ਕਰੋ। ਇਹਦੇ ਨਾਲ ਵੀ ਥੋੜ੍ਹੀ ਜਿਹੀ ਬੋਡੀ ਦੀ ਸਰਕੂਲੇਸ਼ਨ ਹੈ ਆਪਣੇ ਠੀਕ ਹੋ ਜੂਗੀ ਜਿਹਦੇ ਨਾਲ। ਨਹੀਂ ਤਾਂ ਤਿਲਾਂ ਦੇ ਤੇਲ ਦੇ ਵਿੱਚ ਤੁਸੀਂ ਆਪਣੇ ਹੋਰ ਨਹੀਂ ਕੁਛ ਕਰਨਾ, ਤਾਂ ਲੂਣ ਪਾ ਕੇ ਉਹਦੀ ਮਾਲਿਸ਼ ਕਰ ਲਿਆ ਕਰੋ ਜੀ। ਜਿਹੜੇ ਪ੍ਰੋਸਟੇਟ ਵਾਸਤੇ ਕਹਿੰਦੇ ਸੀ ਗਦੂਦਾਂ, ਉਹ ਆਪਣੇ ਤੁਸੀਂ ਅੱਧਾ ਚਮਚਾ ਮਲੱਠੀ ਦਾ ਰੋਜ਼ ਖਾਣਾ ਹੈਗਾ। ਫਿਰ ਰੋਟੀ ਖਾ ਕੇ ਤੁਸੀਂ ਬਾਥਰੂਮ ਪਿਸ਼ਾਬ ਕਰਨ ਜ਼ਰੂਰ ਜਾਣਾ ਹੈਗਾ ਇਹਦੇ ਵਿੱਚੋਂ। ਫਿਰ ਇਹਦਾ ਇਲਾਜ ਹੈਗਾ ਭਖੜਾ ਲੈ ਸਕਦੇ ਹੈਗੇ ਤੁਸੀਂ, ਈਟ ਸੀਟ ਭਖੜਾ, ਅਤੇ ਦੂਜੀ ਦਵਾਈ ਹੈਗੀ ਈਟ ਸੀਟ। ਇਹਦਾ ਇੱਕ ਬਰਾਬਰ ਲੈਣੀਆਂ ਹੈਗੀਆਂ, 1 ਚਮਚੇ ਦਾ ਕਾੜਾ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਉਹਨੇ ਪੰਪਕਿਨ ਦੇ ਸੀਡ ਜਿਹੜੇ ਤੁਸੀਂ ਉਹ 2-3 ਚਮਚੇ ਤੁਸੀਂ ਉਹ ਖਾ ਲਿਆ ਕਰੋ, ਪੰਪਕਿਨ ਦੇ ਸੀਡ। ਇਹ ਕੱਚੇ ਲੈਣੇ ਹੈਗੇ ਜੀ, ਰੋਸਟ ਕਰੇ ਵੀ ਨਹੀਂ ਲੈਣੇ ਹੈਗੇ। ਜਾਂ ਫਿਰ ਉਹਨੇ ਤਰਬੂਜ ਦੇ ਬੀਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਗ੍ਰਾਇੰਡ ਜਿਹਾ ਕਰਕੇ 2 ਚਮਚਿਆਂ ਦਾ ਚਾਹ ਜੀ ਬਣਾ ਕੇ ਉਬਾਲ ਕੇ ਵਿੱਚੋਂ ਉਹ ਪੀ ਲਿਆ ਕਰੋ। ਫਿਰ ਟਮਾਟਰ ਇਹਦੇ ਵਿੱਚ ਚੰਗੇ ਰਹਿੰਦੇ, ਟਮਾਟਰ ਤੁਸੀਂ ਖਾਓ ਇਹਦੇ ਵਿੱਚ। ਔਲਿਆਂ ਦਾ ਜੂਸ ਪੀਓ ਇਹਦੇ ਵਿੱਚ, ਇਹ ਚੰਗਾ ਰਹੇਗਾ। ਫਿਰ ਅਲਸੀ ਚੰਗੀ ਰਹਿੰਦੀ ਹੈ ਇਹਦੇ ਵਿੱਚ, ਅਲਸੀ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਆਪਣੇ ਕਚਨਾਰ ਗੁੱਗਲ ਦੀਆਂ ਤੁਸੀਂ ਗੋਲੀਆਂ ਲੈ ਸਕਦੇ ਹੈਗੇ, 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ। ਫਿਰ ਜਿਹੜੀ ਪੀਲੀ ਹਰੜਾਂ ਹੁੰਦੀਆਂ ਉਹ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਲਾਜਵੰਤੀ ਦੇ ਬੀਜ ਜਿਹੜੇ ਹੁੰਦੇ ਹੈਗੇ, ਲਾਜਵੰਤੀ ਦੇ ਬੀਜ
1 ਚਮਚਾ ਉਹ ਤੇ 1 ਚਮਚਾ ਖੰਡ ਪਾ ਕੇ ਤੇ ਉਹਨੇ ਲੱਸੀ ਦੇ ਨਾਲ ਲੈਣੇ ਹੈਗੇ ਜੀ। ਇਹ ਖਾ ਕੇ ਉੱਪਰ ਤੇ ਲੱਸੀ ਪੀ ਲੈਣੀ ਹੈ ਦਹੀਂ ਦੀ। ਜੀ ਸਮਾਂ ਹੁਣ ਸਮਾਪਤ ਹੈ ਜੀ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫਤੇ ਸਹੀ। ਥੈਂਕ ਯੂ ਜੀ। ਚਲੋ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਦੇ ਅਗਲੀ ਵਾਰ ਤੱਕ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।